ਆਪਣਾ ਅਮਨ ਯਾਰ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸੇ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਦੇ ਵੀਰਵਾਰ ਦੇ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨੰਬਰ 209 277 0113। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਸਕੂਲ ਫਰੈਜ਼ਨੋ ਵਾਲੇ, ਜਿਹੜਾ ਕਿ ਤੁਹਾਨੂੰ ਟਰੱਕ ਦਾ CDL ਲਾਇਸੈਂਸ, ਕਮਰਸ਼ੀਅਲ ਲਾਇਸੈਂਸ ਬਹੁਤ ਹੀ ਘੱਟ ਸਮੇਂ ਵਿੱਚ ਦਵਾ ਕੇ ਦਿੰਦੇ ਨੇ। ਵਧੀਆ ਤਰੀਕੇ ਨਾਲ ਤੁਹਾਨੂੰ ਜਾਣਕਾਰੀ, ਟ੍ਰੇਨਿੰਗ ਦਿੰਦੇ ਨੇ। ਟਰੱਕ ਦਾ ਲਾਇਸੈਂਸ ਲੈਣ ਦੇ ਲਈ ਕਾਲ ਅਜੀਤ ਅਟਵਾਲ 5593744541 ਜਾਂ ਫ੍ਰਾਂਸਿਸਕੋ ਰਵੇਰਾ 5598000590। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਅਤੇ ਆਓ ਆਪਾਂ ਜਿਹੜੀ ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਦੇ ਨਾਲ ਸ਼ੁਰੂ ਕਰਦੇ ਹਾਂ। ਪਹਿਲੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਮਿੰਟੂ ਜੀ ਕਹਿੰਦੇ ਮੰਤਰੀ ਨੂੰ ਰਿਸੀਵ ਕਰਨ ਲਈ ਅੱਧੀ ਰਾਤ ਕਾਰ ਪਲੇਟਫਾਰਮ 'ਤੇ ਜਾ ਕੇ ਪਹੁੰਚੀ। ਸ਼ੁਕਰ ਕਰੋ ਮੰਤਰੀ ਦੇ ਘਰ ਤੱਕ ਪਟੜੀ ਹੈ ਨਹੀਂ ਸੀ, ਨਹੀਂ ਤੇ ਹੋ ਸਕਦਾ ਸੀ ਰੇਲ ਗੱਡੀ ਉਹਦੇ ਯਾਰਡ ਦੇ ਵਿੱਚ ਹੀ ਜਾ ਕੇ ਲਾ ਦਿੰਦੇ ਕਿ ਲਓ ਮੰਤਰੀ ਸਾਹਿਬ ਆ ਜਾਓ, ਤੁਹਾਡਾ ਘਰ ਆ ਗਿਆ। ਉਹ ਭਾਰਤ ਆ, ਇਸ ਤਰ੍ਹਾਂ ਦੀਆਂ ਚੀਜ਼ਾਂ ਇੱਥੇ ਵਾਪਰਦੀਆਂ। ਕਮਾਲ ਦੀ ਗੱਲ ਤੇ ਇਹ ਆ ਕਿ ਇਹ ਜਿਹੜਾ ਸਾਰਾ ਘਟਨਾਕ੍ਰਮ ਹੋਇਆ, ਇਹ ਹੋਇਆ ਮੱਧ ਪ੍ਰਦੇਸ਼ ਦੇ ਵਿੱਚ। ਔਰ ਦੱਸਦੇ ਆ ਕਿ ਜਿਹੜੀ ਰਾਤ 1:15 ਵਜੇ ਇਹ ਕਾਰ ਸਿੱਧੀ ਪਲੇਟਫਾਰਮ ਤੇ ਵਾੜ ਦਿੱਤੀ ਗਈ। ਇਹ ਸਿਰਫ ਤੇ ਸਿਰਫ ਇਸ ਕਰਕੇ ਉੱਥੇ ਪਹੁੰਚੀ ਕਿਉਂਕਿ ਕੇਂਦਰ ਦਾ ਇੱਕ ਮੰਤਰੀ ਉੱਥੇ ਪਹੁੰਚ ਰਿਹਾ ਸੀਗਾ। ਉਹਨੂੰ ਰਿਸੀਵ ਕਰਨ ਵਾਸਤੇ ਇਹ ਇਨੋਵਾ ਗੱਡੀ ਹੈ ਜਿਹੜੀ 1:15 ਵਜੇ ਉੱਥੇ ਹਰਲ ਫਰਲ ਕਰਦੀ ਚਲੇ ਗਈ ਤੇ ਮੁੜ ਕੇ ਹਰਲ ਕਰਦੀ ਵਾਪਸ ਆ ਗਈ ਆ। ਦੱਸਦੇ ਆ ਕਿ ਮੰਤਰੀ ਉਤਰਿਆ ਤੇ ਸਿੱਧਾ ਇਸ ਗੱਡੀ 'ਚ ਚੜਿਆ ਤੇ ਗੱਡੀ ਹੈ ਜਿਹੜੀ ਉਹ ਫਿਰ ਸਪੱਟੇ ਭਰਤੀ ਦੌੜ ਗਈ। ਹੁਣ ਦੱਸਦੇ ਆ ਕਿ ਕੇਂਦਰੀ ਮੰਤਰੀ ਸੀ ਇਹਦੇ ਵਿੱਚ, ਉਹਦਾ ਨਾਮ ਨਰਿੰਦਰ ਤੋਮਰ ਆ। ਗੱਲ ਇਹ ਜਿਹੜੀ ਹੈ ਭੋਪਾਲ ਦੀ ਆ। ਹੁਣ ਇਹਦੇ ਵਿੱਚ ਕਈ ਸਵਾਲ ਉੱਠਦੇ ਪਏ। ਹਾਲਾਂਕਿ ਜਿਹੜਾ ਨਰਿੰਦਰ ਤੋਮਰ ਆ ਉਹ ਤੇ ਇਹਨਾਂ ਗੱਲਾਂ ਤੇ ਕਹਿੰਦਾ ਜੀ ਕਿ ਦੇਖੋ ਮੈਂ ਤੇ ਹੈ ਨਹੀਂ ਸੀਗਾ, ਇਹ ਮੇਰੀ ਗੱਡੀ ਵੀ ਹੈ ਨਹੀਂ ਗੀ। ਪਰ ਗੱਡੀ ਦੱਸਦੇ ਆ ਕਿ ਉਹਦੀ ਆ। ਕਹਿੰਦਾ ਕਿ ਕਾਂਗਰਸ ਐਵੇਂ ਸਾਨੂੰ ਬਦਨਾਮ ਕਰੀ ਜਾਂਦੀ, ਇਹਨਾਂ ਦੇ ਕੋਈ ਮੁੱਦਾ ਤੇ ਹੈ ਨੀ ਗਾ। ਪਰ ਰੌਲਾ ਇਹ ਆ, ਲੋਕ ਕਹਿੰਦੇ ਆ ਕਿ ਇਹ ਗੱਡੀ ਆ ਜਿਹੜੀ ਨਰਿੰਦਰ ਤੋਮਰ ਨੂੰ ਲੈਣ ਆਈ ਸੀ ਔਰ ਨਰਿੰਦਰ ਤੋਮਰ ਹੀ ਰੇਲ ਦੇ ਵਿੱਚੋਂ ਨਿਕਲਿਆ ਤੇ ਫਿਰ ਇੱਥੋਂ ਬਹਿ ਕੇ ਤੇ ਫਰਾਰ ਹੋ ਗਿਆ। ਫਰਾਰ ਤੋਂ ਭਾਵੇਂ ਨਹੀਂ ਕਿ ਭੱਜ ਗਿਆ, ਯਾਨੀ ਉੱਥੋਂ ਰੁਖਸਤ ਹੋ ਗਿਆ ਕਿਸੇ ਹੋਰ ਪਾਸੇ ਨੂੰ। ਹੁਣ ਰੇਲਾਂ ਦਾ ਜਿਹੜਾ ਮਹਿਕਮਾ ਨੇਮ ਕਾਇਦਾ ਜਿਹੜਾ ਉਹ ਅਲੱਗ ਆ। ਇਸ ਨੇਮ ਕਾਇਦੇ ਦੇ ਵਿੱਚ ਇਹ ਚੀਜ਼ ਕਿਤੇ ਵੀ ਨਹੀਂ ਲਿਖੀ ਗਈ ਕਿ ਪਲੇਟਫਾਰਮ ਤੇ ਸਿੱਧੀ ਜਾ ਕੇ ਗੱਡੀ ਬੈਕ ਕਰਕੇ ਲਾ ਦਿਓ ਤੇ ਮੰਤਰੀ ਨੂੰ ਲੱਦ ਕੇ ਨਿਕਲ ਲਓ। ਹੁਣ ਰੇਲਵੇ ਵਾਲੇ ਕਹਿੰਦੇ ਜੀ ਅਸੀਂ ਜਾਂਚ ਪੜਤਾਲ ਕਰਵਾਵਾਂਗੇ। ਜਾਂਚ ਪੜਤਾਲ ਇਹਨਾਂ ਨੇ ਸਿਰ ਜਾਂਦਿਆਂ ਦੀ ਕਰਵਾਉਣੀ ਆ, ਕਿਉਂਕਿ ਜੇ ਜਾਂਚ ਪੜਤਾਲ ਹੀ ਕਰਵਾਉਣੀ ਹੋਵੇ ਤੇ ਕਿੱਡੀ ਕੁ ਗੱਲ ਆ। ਉਸ ਡੱਬੇ ਚੋਂ ਜਿੱਥੋਂ ਨਿਕਲਿਆ ਉਸ ਡੱਬੇ ਚੋਂ ਪਤਾ ਲੱਗ ਜੂਗਾ, ਕਿਉਂਕਿ ਜਿੱਥੇ ਮੰਤਰੀ ਬੈਠਾ ਹੋਊਗਾ ਡੱਬੇ ਦੇ ਵਿੱਚ, ਇਹ ਤੇ ਹੈ ਨੀ ਗਾ ਕਿ ਉੱਥੇ ਦਾਲ ਭੁਜੀਆ ਵੇਚਣ ਵਾਲੇ ਵੀ ਚੜੇ ਫਿਰਦੇ ਹੋਣਗੇ। ਉੱਥੇ ਇਹ ਹੋਊਗਾ ਨਾਲ 2-4 ਹੋਰ ਹੋਣੇ ਆ, ਪਤਾ ਲੱਗ ਜੂਗਾ ਕਿ ਕੌਣ ਉਤਰਿਆ। ਸੋ ਹੁਣ ਜਾਂਚ ਪੜਤਾਲ ਦਾ ਕਹਿ ਕੇ ਤੇ ਪੱਲਾ ਝਾੜਿਆ ਜਾ ਰਿਹਾ। ਵੈਸੇ ਰੌਲਾ ਬਹੁਤ ਪੈਣ ਡਿਆ ਕਿਉਂਕਿ ਵੀਡੀਓ ਬਣਾ ਲਈ ਕਿਸੇ ਨੇ ਉੱਥੇ, ਜਿਹੜਾ ਪਲੇਟਫਾਰਮ ਤੇ ਕੋਈ ਮੌਜੂਦ ਸੀਗਾ ਯਾਤਰੂ, ਉਹਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਹੁਣ ਇਹਨਾਂ ਲਈ ਗੱਲ ਦਾ ਫਸਟਾ ਇਸ ਗੱਲੋਂ ਆ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਤੁਹਾਨੂੰ ਯਾਦ ਹੋਣਾ, ਮਈ 2017 ਚ ਕਹਿ ਦਿੱਤਾ ਸੀਗਾ ਕਿ ਅਸੀਂ VIP ਕਲਚਰ ਤੋਂ ਭਾਈ ਲਹਿਦੀ ਕਰਦੇ ਹਾਂ। VIP ਕਲਚਰ ਨੂੰ ਅਸੀਂ ਤਿਲਾਂਜਲੀ ਦਿੰਦੇ ਹਾਂ। ਹੁਣ VIP ਕਲਚਰ ਨਹੀਂ ਅਸੀਂ ਰੱਖਾਂਗੇ। ਇੱਥੋਂ ਤੱਕ ਕਿ ਲਾਲ ਬੱਤੀਆਂ ਵੀ ਲਵਾਤੀਆਂ ਸੀ। ਤੇ ਸਵਾਲ ਇਹ ਹੋਣ ਡੇ ਆ ਕਿ ਕੀ ਇਹ VIP ਕਲਚਰ ਨਹੀਂ ਹੈ? ਵੈਸੇ ਅੱਗੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ, ਇੱਕਾ ਦੁੱਕਾ ਘਟਨਾਵਾਂ ਵਾਪਰੀਆਂ ਜਦੋਂ ਪਲੇਟਫਾਰਮ ਤੇ ਕਾਰਾਂ ਗਈਆਂ ਨੇ। ਇਹ ਪਹਿਲਾ ਮੌਕਾ ਨਹੀਂ ਹੈ, ਨਵੇਕਲਾ ਮੌਕਾ ਨਹੀਂ ਹੈ। ਪਹਿਲਾਂ ਵੀ ਇਸ ਤਰ੍ਹਾਂ ਹੋਇਆ। ਪਰ ਦੂਜੇ ਪਾਸੇ ਜੇ ਅਸੀਂ ਦੇਖੀਏ
ਜਿਨ੍ਹਾਂ ਨੇ ਰੋਕਣਾ ਉਹ ਕਿਸ ਤਰ੍ਹਾਂ ਦੀ ਪਏ ਆ, ਉਹਨਾਂ ਦੀ ਮਨੋਬਿਰਤੀ ਕਿੱਦਾਂ ਦੀ ਆ, ਉਹਨਾਂ ਦਾ ਨਜ਼ਰੀਆ ਕਿੱਦਾਂ ਦਾ, ਦ੍ਰਿਸ਼ਟੀਕੋਣ ਕਿੱਦਾਂ ਦਾ, ਉਹਨਾਂ ਦੇ ਵੀ ਸੁਣ ਲਓ, ਮੈਂ ਤੁਹਾਨੂੰ ਉਹਨਾਂ ਦੀ ਵੀ ਸੁਣਾ ਦਿੰਦਾ। ਅੱਜ ਇੱਕ ਖਬਰ ਬੜੀ ਚਰਚਿਤ ਹੋਈ ਆ। ਖਬਰ ਇਹ ਚਰਚਿਤ ਹੋਈ ਆ ਕਿ ਮਦਰਾਸ ਹਾਈ ਕੋਰਟ ਦੀ ਇੱਕ ਬੈਂਚ ਨੇ ਟੋਲ ਪਲਾਜ਼ੇ ਵਾਲਿਆਂ ਨੂੰ ਹੁਕਮ ਦਿੱਤਾ ਕਿ ਮਿੱਤਰੋ ਗੱਲ ਸੁਣੋ ਕਿ VIP ਬੰਦਿਆਂ ਲਈ ਇੱਕ ਲੇਨ ਵੱਖਰੀ ਬਣਾਓ ਔਰ ਜੱਜ ਤੇ VIP ਜਿਹੜੇ ਆ ਉਸ ਲੇਨ ਥਾਣੀ ਲੰਘਿਆ ਕਰਨਗੇ। ਉਹ ਕਹਿੰਦੇ ਕਿ ਇੰਨਾ ਸਮਾਂ ਨਹੀਂ ਹੁੰਦਾ VIP ਕੋਲ ਕਿ ਉਹ ਖੜ ਕੇ ਤੁਹਾਨੂੰ ਕਾਰਡ ਦਿਖਾਵੇ ਤੇ ਖੜ ਕੇ ਤੁਹਾਨੂੰ ਦੱਸੇ ਕਿ ਮੈਂ ਜੱਜ ਹਾਂ ਜਾਂ ਕੋਈ ਅਫਸਰ ਹਾਂ। ਸੋ ਇਸ ਕਰਕੇ VIP ਲੇਨ ਹੀ ਅੱਡ ਬਣਾ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਮਦਰਾਸ ਹਾਈ ਕੋਰਟ ਇਹ ਕਹਿ ਰਹੀ ਆ ਕਿ VIP ਲੇਨ ਅੱਡ ਬਣਾ ਦਿਓ। ਜਦੋਂ VIP ਲੇਨ ਅੱਡ ਬਣ ਜਾਂਦੀ ਹੈ ਤਾਂ ਫਿਰ ਇੱਕ ਕਤਾਰ ਜਿਹੜੀ ਆ ਉਹ ਅਮੀਰ ਗਰੀਬ ਚ ਵੀ ਵੈਸੇ ਖਿੱਚੀ ਜਾਂਦੀ ਆ। ਤੁਸੀਂ ਦੇਖਿਆ ਹੋਣਾ ਕਈ ਵਾਰ ਭੋਗਾਂ ਦੇ ਸਮਾਗਮਾਂ ਤੇ ਵੀ ਉਹ ਇੱਕ ਫੱਟੀ ਜੀ ਟੰਗੀ ਹੁੰਦੀ ਆ, VIP ਇੱਧਰ ਬਹਿਣਗੇ, ਦੂਜੇ ਇੱਧਰ ਬਹਿਣਗੇ, ਤੇ ਉਹ ਬੰਦੇ ਉੱਧਰ ਬਹਿੰਦੇ ਆ ਜਿਨ੍ਹਾਂ ਨੇ VIP ਤਖਤੀ ਵਾਲਿਆਂ ਨੂੰ ਉੱਥੇ ਪਹੁੰਚਾਇਆ ਹੁੰਦਾ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ CBI ਤੋਂ ਕੇਸ ਵਾਪਸ ਲੈਣ ਸੰਬੰਧੀ ਪੈਦਾ ਹੋਇਆ ਭੰਬਲ ਭੂਸਾ, ਇਹ ਤੇ ਉਦੋਂ ਹੀ ਲੱਗ ਰਿਹਾ ਸੀਗਾ। ਦੇਖੋ ਇਹ ਭੰਬਲ ਭੂਸਾ ਜਿਹੜਾ ਉਹ ਇਸ ਕਰਕੇ ਪੈਦਾ ਹੋਇਆ, ਕੁਛ ਲੋਕ ਕਹਿੰਦੇ ਪਏ ਆ ਕਿ ਏਦਾਂ ਹੋ ਹੀ ਨਹੀਂ ਸਕਦਾ, ਜਿਹੜਾ ਇਹਨਾਂ ਨੇ ਮਤਾ ਪਾਇਆ ਵਾ ਉਹਦੇ ਤਹਿਤ ਜਿਹੜਾ ਇਹਨਾਂ ਨੇ ਕੰਮ ਕਰਨ ਨੂੰ ਆਖਿਆ ਕਿ ਅਸੀਂ CBI ਤੋਂ ਜਾਂਚ ਪੜਤਾਲ ਵਾਪਸ ਕਰਕੇ ਤੇ ਫਿਰ ਇੱਕ SIT ਬਿਠਾਵਾਂਗੇ, ਤਫਤੀਸ਼ ਕਰੂਗੀ, ਫਿਰ ਉਹ ਬੰਦਿਆਂ ਨੂੰ ਅੰਦਰ ਕਰੂਗੀ। ਇਹਨਾਂ ਦਾ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਉਹ ਤੇ ਦਿਨ 'ਚ 5-7 ਪ੍ਰੈਸ ਕਾਨਫਰੰਸਾਂ ਕਰਕੇ ਬਸ ਆਖੀ ਜਾਂਦਾ 2-3 ਮਹੀਨਿਆਂ ਦੇ ਅੰਦਰ ਅੰਦਰ ਅਸੀਂ ਚੁੱਕ ਕੇ ਅੰਦਰ ਸੁੱਟ ਦੇਣੇ ਆ। ਲੋਕੀ ਕਹਿੰਦੇ ਆ ਕਿ ਜਿਹੜੇ 15 ਦਿਨਾਂ ਦੇ ਵਿੱਚ ਤੁਸੀਂ ਨਸ਼ਾ ਮੁਕਤ ਕਰਕੇ 28 ਦਿਨਾਂ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਸਮਗਲਰ ਜਿਹੜੇ ਫਾਇਲ ਲਾਏ ਹੋਏ ਆ, ਕੋਠੀਆਂ 'ਚ ਤਾੜੇ ਹੋਏ ਆ, ਪਹਿਲਾਂ ਉਹਨਾਂ ਦਾ ਕੁਛ ਕਰ ਲਓ ਫਿਰ ਇੱਧਰ ਵੇਖ ਲਿਓ। ਤਾਂ ਉਹ ਦਾਅਵੇ ਕਰੀ ਜਾਂਦੇ ਆ, ਦਾਵਾ ਫਰੋਸ਼ੀ ਆ ਜਿਹੜੀ ਉਹ ਇੱਧਰੋਂ ਵੀ ਜਾਰੀ ਆ। ਦੂਸਰੇ ਤਰਫੋਂ ਜਿਹੜਾ ਇਸ ਸਮੇਂ ਚਰਚਿਤ ਵਿਸ਼ਾ ਉਹ ਇਹੋ ਹੀ ਆ ਕਿ ਕੁਛ ਜਿਹੜੇ ਕਾਨੂੰਨੀ ਮਾਹਰ ਨੇ ਉਹ ਕਹਿੰਦੇ ਆ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ। ਖਾਸ ਤੌਰ ਤੇ ਸਪੋਕਸਮੈਨ ਦੇ ਨਾਲ ਇੱਕ ਐਡਵੋਕੇਟ ਨੇ ਇੰਟਰਵਿਊ ਕੀਤੀ ਆ, ਸਪੋਕਸਮੈਨ ਨੇ ਉਹਨਾਂ ਦੀ, ਤਾਂ ਉਸ ਐਡਵੋਕੇਟ ਦਾ ਕਹਿਣਾ ਸੀਗਾ ਕਿ ਇਸ ਤਰ੍ਹਾਂ ਦਾ ਕਾਨੂੰਨ ਦੇ ਵਿੱਚ ਪ੍ਰਬੰਧ ਹੀ ਹੈ ਨਹੀਂਗਾ ਕਿ ਤੁਸੀਂ ਪਹਿਲਾਂ ਜਾਂਚ ਪੜਤਾਲ ਉਹਨਾਂ ਨੂੰ ਸੌਂਪ ਦਿਓ ਤੇ ਮੁੜ ਕੇ ਜਾਂਚ ਪੜਤਾਲ ਉਹਨਾਂ ਨੂੰ ਕਹੋ ਜੀ ਅਸੀਂ ਤੁਹਾਡੇ ਤੋਂ ਵਾਪਸ ਲੈਂਦੇ ਹਾਂ। ਹਾਲਾਂਕਿ ਐਡਵੋਕੇਟ ਨੇ ਜਿਹੜੀ ਜਾਣਕਾਰੀ ਦਿੱਤੀ ਆ ਉਹਦੇ ਤਹਿਤ ਉਹਨਾਂ ਨੇ ਨਾਲ ਦੱਸਿਆ ਵੀ ਆ ਕਿ ਜਿਹੜਾ ਖਾਸ ਤੌਰ ਤੇ ਇੱਕ ਕਾਨੂੰਨ ਆ ਜਿਹੜਾ ਦਿੱਲੀ ਪੁਲਿਸ ਕਾਨੂੰਨ ਆ, ਕੋਈ ਉਹਨੂੰ ਕਹਿੰਦੇ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ, ਜਿਹੜਾ ਉਹਦੇ ਕਾਨੂੰਨ ਦੇ ਵਿੱਚ ਜਿਹੜੀ ਧਾਰਾ 6 ਆ ਉਹ ਪ੍ਰਬੰਧ ਕਰਦੀ ਹੈ ਕਿ ਠੀਕ ਹੈ ਤੁਸੀਂ ਜਾਂਚ ਪੜਤਾਲ ਦੇ ਦਿੱਤੀ ਪਰ ਤੁਹਾਡੇ ਕੋਲ ਇਹ ਅਖਤਿਆਰ ਨਹੀਂ ਕਿ ਤੁਸੀਂ ਜਾਂਚ ਪੜਤਾਲ ਵਾਪਸ ਲੈ ਲਓਗੇ। ਤੇ ਨਾਲ ਉਹਨਾਂ ਨੇ ਹਵਾਲਾ ਵੀ ਦਿੱਤਾ ਕਿ ਦੇਖੋ ਜੀ ਸੁਪਰੀਮ ਕੋਰਟ ਦੀਆਂ ਕੁਛ ਰੂਲਿੰਗ ਨੇ, ਕੁਛ ਹੁਕਮ ਹੈ ਉਹਨਾਂ ਦੇ, ਕੁਛ ਆਰਡਰ ਹੈ ਇਸ ਮਾਮਲੇ ਦੇ ਵਿੱਚ। ਜਿੱਦਾਂ 2 ਸਟੇਟਾਂ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਜਾਂਦਾ, ਉਹਨਾਂ ਦਾ ਹਵਾਲਾ ਦਿੱਤਾ ਜਾਂਦਾ ਕਿ ਇਹਨਾਂ 2 ਸਟੇਟਾਂ ਨੇ ਵੀ ਕਦੇ ਇਸ ਤਰ੍ਹਾਂ ਕੀਤਾ ਸੀਗਾ ਜਦ ਕਿ ਸੁਪਰੀਮ ਕੋਰਟ ਨੇ ਉਹਨਾਂ ਦੀ ਅਰਜ਼ੀ ਜਿਹੜੀ ਆ ਜਾਂ ਉਹਨਾਂ ਦੀ ਦਰਖਾਸਤ ਹੈ ਜਿਹੜੀ ਉਹ ਖਾਰਜ ਕਰ ਦਿੱਤੀ। ਹੁਣ ਇਸ ਮਾਮਲੇ ਤੇ ਸਭ ਤੋਂ ਅਹਿਮ ਪੱਖ ਜਿਹੜਾ, ਕਿਉਂਕਿ ਦੇਖੋ ਹਰੇਕ ਦਾ ਨਜ਼ਰੀਆ, ਆਪਾਂ ਕਾਨੂੰਨੀ ਮਾਹਰ ਨਹੀਂ ਹੈ, ਆਪਾਂ ਤੇ ਗੱਲਾਂ ਬਾਤਾਂ ਕਰਨ ਵਾਲੇ ਆ, ਉਧਰੋਂ ਸੁਣ ਲਈ ਇੱਧਰੋਂ ਸੁਣ ਲਈ, ਗੱਲਾਂ ਸੁਣਾ ਕੇ ਇੱਕ ਦੂਜੇ ਤੋਂ ਆਪਾਂ ਅੱਗੇ ਤੋਰਦੇ ਹਾਂ ਸੂਚਨਾ ਨੂੰ। ਪਰ ਜਿਹੜੇ ਕਾਨੂੰਨੀ ਮਾਹਰ ਆ ਉਹੀ ਕਾਨੂੰਨੀ ਨੁਕਤਿਆਂ ਨੂੰ ਛਾਣ ਕੇ ਸਿੱਟਾ ਤੈਅ ਕਰਦੇ ਆ ਕਿ ਇਸ ਚੀਜ਼ ਦਾ ਸਿੱਟਾ ਕੀ ਹੋ ਸਕਦਾ। ਤਾਂ ਕਾਨੂੰਨੀ ਮਾਹਰਾਂ ਦੇ ਵਿੱਚੋਂ ਇੱਕ ਬਹੁਤ ਵੱਡਾ ਨਾਮ ਆ HS ਫੂਲਕਾ। ਤਾਂ HS ਫੂਲਕਾ ਜਿਹੜੇ ਉਹ ਕੀ ਕਹਿੰਦੇ ਆ, ਉਹ ਕਹਿੰਦੇ ਆ ਕਿ ਠੀਕ ਆ ਜੋ ਗੱਲਾਂ ਕਹੀਆਂ ਜਾ ਰਹੀਆਂ ਉਹ ਆਪਣੀ ਥਾਂ ਤੇ ਆ, ਪਰ ਉਹ ਕਹਿੰਦੇ ਆ ਕਿ ਸੁਪਰੀਮ ਕੋਰਟ ਦੀ ਉਹ ਜਿਹੜੀ ਜੱਜਮੈਂਟ ਜਿਹੜੀ ਤੁਸੀਂ ਅਕਸਰ ਕੋਟ ਕਰਦੇ ਹੋ ਜਾਂ ਜਿਹੜੀ ਰੂਲਿੰਗ ਤੁਸੀਂ ਕਹਿੰਦੇ ਹੋ ਕਿ ਸੁਪਰੀਮ ਕੋਰਟ ਨੇ ਜਵਾਬ ਦਿੱਤਾ, ਉਹਦਾ ਸੰਦਰਭ ਹੋ ਰਿਹਾ, ਉਹਦਾ ਪਰਪੇਖ ਹੋ ਰਿਹਾ, ਜਦ ਕਿ ਇਹ ਪਰਪੇਖ ਹੋ ਰਿਹਾ, ਇਹਦਾ ਸੰਦਰਭ ਹੋ ਰਿਹਾ। ਸੋ ਦੋਨਾਂ ਨੂੰ ਤੁਸੀਂ ਰਲਗੱਡ ਨਾ ਕਰੋ। ਸੁਪਰੀਮ ਕੋਰਟ ਇਸ ਮਾਮਲੇ ਦੇ ਵਿੱਚ ਪਹਿਲੀ ਗੱਲ ਤੇ ਪਊਗੀ ਨਹੀਂ, ਨੌਬਤ ਨਹੀਂ ਆਉਣੀ। ਜੇ ਨੌਬਤ ਆਈ ਵੀ ਤਾਂ ਸੁਪਰੀਮ ਕੋਰਟ ਦੇ ਵਿੱਚ ਇਹ ਮਸਲਾ ਜਿਹੜਾ ਆਸਾਨੀ ਨਾਲ ਚੁਟਕੀਆਂ ਦੇ ਵਿੱਚ ਹੱਲ ਹੋ ਜਾਊਗਾ। ਉਹ ਕਹਿੰਦੇ ਕਿਵੇਂ? ਉਹ ਕਹਿੰਦੇ ਆ ਕਿ ਜਿਹੜੀਆਂ ਰੂਲਿੰਗ ਆਈਆਂ ਨੇ ਉਹ ਕਰਪਸ਼ਨ ਦੇ ਮੁੱਦੇ ਤੇ ਆਈਆਂ, ਮਤਲਬ ਕਿ ਉਹ ਕਰਪਸ਼ਨ ਨਾਲ ਜੁੜੇ ਕੇਸ ਸੀਗੇ
ਤਾਂ ਕਰਪਸ਼ਨ ਨਾਲ ਜੁੜੇ ਕੇਸ ਜਿਹੜੇ ਸਰਕਾਰਾਂ ਨੇ ਵਾਪਸ ਮੰਗੇ ਕਿ ਸਾਨੂੰ ਜਾਂਚ ਪੜਤਾਲ ਨਹੀਂ ਦੇ ਜੋ, ਸੁਪਰੀਮ ਕੋਰਟ ਨੂੰ ਲੱਗਾ ਕਿ ਇਹ ਸਟੇਟ ਜਿਹੜੀ ਕੇਸ ਵਾਪਸ ਮੰਗ ਰਹੀ ਹੋ ਸਕਦਾ ਕਿ ਇਸ ਪ੍ਰਭਾਵ ਹੋ ਜਾਣ, ਇਸ ਪ੍ਰਭਾਵਿਤ ਹੋ ਜਾਣ। ਤਾਂ ਇਸ ਮਸਲੇ ਤੇ ਉਹ ਕਹਿੰਦੇ ਆ ਕਿ ਦੂਸਰਾ ਪਰਪੇਖ ਆ, ਇਹ ਧਾਰਮਿਕ ਮਸਲਾ ਹੈ ਔਰ ਇਹਦੇ ਵਿੱਚ ਸਟੇਟ ਜਾ ਕੇ ਕਹਿ ਸਕਦਾ ਕਿ ਦੇਖੋ ਅਸੀਂ ਬਹੁਤ ਫੁਰਤੀ ਦੇ ਨਾਲ, ਅਸੀਂ ਬਹੁਤ ਤੇਜ਼ੀ ਦੇ ਨਾਲ ਜਾਂਚ ਪੜਤਾਲ ਕਰਨੀ ਔਰ ਸਾਨੂੰ ਆਪਣੀਆਂ ਏਜੰਸੀਆਂ ਤੇ ਭਰੋਸਾ, ਉਹ ਕਰ ਦੇਣਗੇ, ਗੱਲ ਖਤਮ ਹੈ। ਤਾਂ ਇਸ ਸੰਦਰਭ ਦੇ ਵਿੱਚ ਜਿਹੜਾ ਦੂਸਰਾ ਅਹਿਮ ਪੱਖ ਆ ਉਹ ਹੈ ਐਡਵੋਕੇਟ ਜਨਰਲ ਜਿਹੜੇ ਨੰਦਾ ਸਾਹਿਬ ਨੇ ਉਹਨਾਂ ਦਾ। ਉਹ ਕਹਿੰਦੇ ਆ ਕਿ ਦੇਖੋ ਜਿਹੜਾ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ ਹੈ 1946, ਉਹਦੀ ਜੇਕਰ ਧਾਰਾ 6 CBI ਦੀ ਜਾਂਚ ਦੇਣ ਦੇ ਅਖਤਿਆਰ ਦਿੰਦੀ ਹੈ ਤਾਂ ਵਾਪਸ ਲੈਣ ਦੇ ਵੀ ਅਖਤਿਆਰ ਦਿੰਦੀ, ਉਹਨਾਂ ਨੇ ਸਿੱਧਾ ਕਹਿ ਦਿੱਤਾ। ਔਰ ਉਹ ਕਹਿੰਦੇ ਆ ਕਿ ਦੇਖੋ ਇਸ ਬਾਬਤ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਜਿਹੜੀ ਉਹ ਜਲਦੀ ਚਿੱਠੀ ਲਿਖਣ ਜਾ ਰਹੀ ਹੈ। ਹਾਲਾਂਕਿ ਉਹ ਚਿੱਠੀ ਕਦੋਂ ਲਿਖੀ ਜਾਊਗੀ ਇਹ ਇੱਕ ਬਹੁਤ ਵੱਡਾ ਸਵਾਲ ਹੈ, ਪਰ ਹੁਣ ਜਿਵੇਂ ਮੈਂ ਤੁਹਾਨੂੰ ਦੋ ਪੱਖ ਦੱਸੇ ਆ ਜਿਹੜੇ ਕਿ ਬਹੁਤ ਮਹੱਤਵਪੂਰਨ ਹੈ। ਇੱਕ ਤੇ ਐਡਵੋਕੇਟ ਜਨਰਲ ਜਿਹੜਾ ਕਿ ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਕਾਨੂੰਨੀ ਮਾਹਰ ਆ, ਉਹ ਕਹਿ ਰਿਹਾ ਕਿ ਇਹ ਅਖਤਿਆਰ ਹੈ, ਸਾਡੇ ਕੋਲ ਅਖਤਿਆਰਾਤ ਇਸ ਤਰ੍ਹਾਂ ਦੇ ਹੈਗੇ ਆ ਕਿ ਅਸੀਂ ਉਹ ਜਾਂਚ ਪੜਤਾਲ ਵਾਪਸ ਲੈ ਸਕਦੇ ਹਾਂ। ਦੂਸਰੇ ਪਾਸੇ HS ਫੂਲਕਾ ਸਾਹਿਬ ਦਾ ਤਾਂ ਕਹਿਣ ਦਾ ਮਤਲਬ ਆ ਕਿ ਮਾਮਲਾ ਜਿਹੜਾ ਉਹ ਹਾਲੇ ਵੀ ਹੈ ਤੇ ਵੈਸੇ ਭੰਬਲ ਭੂਸੇ ਵਾਲਾ, ਪਰ ਜੇ ਇਹਨਾਂ ਦੋ ਕਾਨੂੰਨੀ ਮਾਹਰਾਂ ਦੀ ਗੱਲ ਮੰਨੀਏ ਤੇ ਸੁਪਰੀਮ ਕੋਰਟ 'ਚ ਜਾਣ ਦੀ ਸ਼ਾਇਦ ਲੋੜ ਹੀ ਨਾ ਪਵੇ। ਪੰਜਾਬ ਨੂੰ ਪਹਿਲਾਂ ਹੀ ਇਹ ਜਿਹੜਾ ਕੇਸ ਆ CBI ਮੁੜ ਕੇ ਫਿਰ ਹੈਂਡਓਵਰ ਕਰ ਦੇਵੇ ਕਿ ਲਓ ਭਾਈ ਤੁਸੀਂ ਜਾਂਚ ਪੜਤਾਲ ਆਪਣੇ ਪੱਧਰ ਤੇ ਕਰ ਲਓ। ਪਰ ਨਾ ਤੇ ਇਹ ਚਿੱਠੀ ਲਿਖਣ ਵਾਲਾ ਫੰਡਾ ਦੱਸਿਆ ਜਾ ਰਿਹਾ ਕਿ ਕਦੋਂ ਤੱਕ ਪੂਰਾ ਕਰ ਲਿਆ ਜਾਊਗਾ, ਔਰ ਨਾ ਹੀ ਜਿਹੜਾ ਇਹਨਾਂ ਨੇ ਉੱਥੇ ਸਦਨ ਦੇ ਵਿੱਚ ਕਿਹਾ ਕਿ ਅਸੀਂ ਟਾਈਮ ਬਾਉਂਡ ਕਰਾਂਗੇ, ਨਾ ਹੀ ਉਹ ਸਮਾਂ ਹੱਦ ਦੱਸੀ ਜਾ ਰਹੀ ਆ ਕਿ ਉਹ ਸਮਾਂ ਹੱਦ ਆਖਰ ਹੋਊ ਕਿੰਨੀ, ਮਹੀਨਾ, 2 ਮਹੀਨੇ, 4 ਮਹੀਨੇ, 6 ਮਹੀਨੇ। ਸੁਖਜਿੰਦਰ ਰੰਧਾਵਾ ਤੇ ਆਪਣੀਆਂ ਮਾਰੀ ਜਾਂਦਾ 2 ਮਹੀਨੇ 3 ਮਹੀਨੇ 'ਚ ਐਂ ਕਰ ਦਿਆਂਗੇ, ਉਹ ਕਰ ਦਿਆਂਗੇ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਪੰਜਾਬ ਸਰਕਾਰ ਨੇ ਉੱਥੇ ਜ਼ੁਬਾਨ ਕੀਤੀ ਆ, ਖਾਸ ਤੌਰ ਤੇ ਮੁੱਖ ਮੰਤਰੀ ਨੇ ਜੋ ਵਚਨ ਕੀਤਾ, ਉਸ ਵਚਨ ਦੇ ਮੁਤਾਬਕ ਉਹ ਚੱਲਦੇ ਕਿੰਨੀ ਫੁਰਤੀ ਦੇ ਨਾਲ ਇਹ ਵੇਖ ਕਿ ਇੱਕ ਚਿੱਠੀ ਹੈ ਜਿਹੜੀ ਖਾਸ ਤੌਰ ਤੇ ਜਿਹੜੀ ਪਹਿਲਾਂ ਇਸ ਮਾਮਲੇ ਨੂੰ ਤੋਰੂਗੀ ਉਹ ਕਦੋਂ ਲਿਖੀ ਜਾਂਦੀ ਹੈ। ਔਰ ਦੂਸਰਾ ਇਹ ਹੈ ਕਿ ਮੁੱਖ ਮੰਤਰੀ ਉਸ ਟਾਈਮ ਨੂੰ ਕਦੋਂ ਤੱਕ ਦਾ ਬਾਉਂਡ ਕਰਦੇ ਆ, ਕਦੋਂ ਤੱਕ ਦੀ ਸੀਮਾ ਹੱਦ ਰੱਖਦੇ ਆ ਕਿ ਲਓ ਭਾਈ ਆਹ ਹੱਦ ਆ, ਤੁਹਾਡਾ ਜਿਹੜਾ ਸਮਾਂ ਹੱਦ ਆ ਉਹ ਐਦੋਂ ਤੱਕ ਆ ਔਰ ਇੱਥੋਂ ਤੱਕ ਤੁਸੀਂ ਜਾਂਚ ਪੜਤਾਲ ਜਿਹੜੀ ਉਹ ਨੇਪਰੇ ਚਾੜਨੀ ਹੈ। ਤਾਂ ਹਾਲੇ ਬਹੁਤ ਸਾਰੀ ਸਪਸ਼ਟਤਾ, ਹਾਲੇ ਬਹੁਤ ਸਾਰਾ ਭੰਬਲ ਭੂਸਾ। ਪਰ ਇਸੇ ਦਰਮਿਆਨ ਇਹ ਜਿਹੜੇ ਦੋ ਪੱਖ ਆਏ ਆ ਅੱਜ ਦੇ ਅਖਬਾਰਾਂ ਦੇ ਵਿੱਚ, ਫੂਲਕਾ ਸਾਹਿਬ ਦੇ ਤੇ AG ਸਾਹਿਬ ਦੇ, ਇਹ ਕਾਫੀ ਮਹੱਤਵਪੂਰਨ। ਜੀ 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 ਅਗਲੀ ਜਿਹੜੀ ਆ ਗੱਲ ਕਰਦੇ ਆ, ਅਕਾਲੀਆਂ ਨੇ ਵਿਰੋਧ ਕਰਨ ਵਾਲਿਆਂ ਨੂੰ ਗੁੰਡੇ ਦੱਸਿਆ। ਦੇਖੋ ਅਕਾਲੀ ਜਿਹੜੇ ਆ ਉਹ ਇਸ ਸਮੇਂ ਮੇਰੇ ਖਿਆਲ ਦੇ ਨਾਲ ਜਿੱਦਾਂ ਕਹਿ ਨਹੀਂ ਦਿੰਦੇ ਕਿ ਪੈਰਾਂ ਥੱਲੇ ਜ਼ਮੀਨ ਨਿਕਲੀ ਪਈ ਆ, ਤੇ ਇਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਆ। ਬਸ ਹੁਣ ਐਵੇਂ ਹਵਾਈ ਗੱਲਾਂ ਕਰੀ ਜਾਂਦੇ ਆ। ਅੱਜ ਇਹਨਾਂ ਨੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਸੀਗੀ। ਅੰਦਰ ਖਾਤਿਓਂ ਜਿਹੜੀਆਂ ਗੱਲਾਂ ਨਿਕਲਦੀਆਂ ਪਈਆਂ ਉਹ ਇਹ ਆ ਕਿ ਜਿਹੜੀ ਇਹਨਾਂ ਦੀ ਬਜ਼ੁਰਗ ਲੀਡਰਸ਼ਿਪ ਆ ਉਹ ਦੱਸਦੇ ਆ ਕਿ ਬਹੁਤ ਜ਼ਿਆਦਾ ਨਾਰਾਜ਼ ਆ, ਬਹੁਤ ਜ਼ਿਆਦਾ ਹਤਾਸ਼ ਵੀ ਆ ਕਿ ਆਖਰ ਚੱਲਦਾ ਕੀ ਪਿਆ, ਕਿ 1-2 ਗਲਤੀਆਂ ਨੂੰ ਛੁਪਾਉਣ ਲਈ ਤੁਸੀਂ 100 ਨਹੀਂ ਕਈ ਹਜ਼ਾਰਾਂ ਗਲਤੀਆਂ ਕਰ ਰਹੇ। ਤਾਂ ਦੱਸਦੇ ਆ ਕਿ ਲੀਡਰਸ਼ਿਪ ਜਿਹੜੀ ਆ ਉਹ ਅੰਦਰ ਕਰਕੇ ਦੱਸਦੇ ਆ ਕਿ ਕਿਤੇ ਨਾ ਕਿਤੇ ਉਬਲੀ ਪਈ ਆ, ਇਹ ਮੁੰਡੇ ਖੁੰਡੇ ਕਰੀ ਕੀ ਜਾਂਦੇ ਆ, ਕੰਮ ਖਰਾਬ ਕਰੀ ਜਾਂਦੇ ਆ। ਤੇ ਤਾਂ ਹੀ ਅੱਜ ਕੋਰ ਕਮੇਟੀ ਦੀ ਮੀਟਿੰਗ ਵੀ ਹੋਈ ਇਸ ਗੱਲ ਤੋਂ। ਹਾਲਾਂਕਿ ਇਹ ਕਨਸੋਆਂ ਹੁੰਦੀਆਂ, ਇਹ ਸਾਰੀਆਂ ਜਿਹੜੀਆਂ ਕੰਨਾਂ ਦੀਆਂ ਸਰਗੋਸ਼ੀਆਂ ਹੁੰਦੀਆਂ ਨੇ ਜਿਹੜੀਆਂ ਸਿਆਸਤ ਦੇ ਵਿੱਚੋਂ ਨਿਕਲਦੀਆਂ, ਸਫਾਂ ਦੇ ਵਿੱਚੋਂ ਨਿਕਲ ਕੇ ਸਾਡੇ ਤੱਕ ਪਹੁੰਚਦੀਆਂ। ਪਰ ਕੋਰ ਕਮੇਟੀ ਦੀ ਮੀਟਿੰਗ ਹੋਈ ਆ। ਕੋਰ ਕਮੇਟੀ ਦੀ ਮੀਟਿੰਗ ਹੋਣ ਤੋਂ ਬਾਅਦ ਜਿਵੇਂ ਏਜੰਡਾ ਬਾਹਰ ਆਇਆ, ਉਹ ਤੋਂ ਲੱਗਦਾ ਇਹੋ ਹੀ ਆ ਕਿ ਸ਼ਾਇਦ ਅਕਾਲੀ ਦਲ ਦੀ ਜਿਹੜੀ ਮੋਹਰਲੀ ਕਿਤਾਬ ਦੀ ਸੀਨੀਅਰ ਲੀਡਰਸ਼ਿਪ ਆ ਉਹ ਕਿਤੇ ਨਾ ਕਿਤੇ ਜੋ ਕੁਛ ਵਾਪਰਦਾ ਪਿਆ, ਖਾਸ ਤੌਰ ਤੇ ਜਿਸ ਤਰੀਕੇ ਨਾਲ ਸਦਨ ਚੋਂ ਇਹਨਾਂ ਨੇ ਵਾਕਆਊਟ ਕੀਤਾ, ਉਸ ਚੀਜ਼ ਨੂੰ ਵੀ ਲੈ ਕੇ ਲੱਗਦਾ ਇਹੋ ਆ ਕਿ ਇਹਨਾਂ ਦੀ ਜਿਹੜੀ ਉਹ ਸੀਨੀਅਰ ਲੀਡਰਸ਼ਿਪ ਹੈ ਉਹ ਕਿਤੇ ਨਾ ਕਿਤੇ ਨਾਰਾਜ਼ ਆ ਕਿ ਭਾਈ ਤੁਹਾਨੂੰ ਉੱਥੇ ਟਾਕਰਾ ਤੇ ਘੱਟੋ ਘੱਟ ਕਰਨਾ ਚਾਹੀਦਾ ਸੀ, ਮੈਦਾਨ ਖੁੱਲਾ ਨਹੀਂ ਛੱਡਣਾ ਚਾਹੀਦਾ। ਕਿਉਂਕਿ ਆਪ ਹੀ ਤੇ ਪ੍ਰਧਾਨ ਸਾਹਿਬ ਕਹਿਣ ਡਏ ਸੀ ਕੱਲ ਸੁਖਬੀਰ ਸਿੰਘ ਬਾਦਲ ਕਿ ਦੇਖੋ ਜੀ ਇਸ ਰਿਪੋਰਟ ਦੇ ਵਿੱਚ ਤਾਂ ਇਹ ਕੱਖ ਨਹੀਂ, ਅਕਾਲੀ ਭਾਜਪਾ ਸਰਕਾਰ ਨੂੰ ਤੇ ਕਿਸੇ ਥਾਂ ਤੇ ਕਿਸੇ ਬਿੰਦੂ ਤੇ ਜਾ ਕੇ ਦੋਸ਼ੀ ਕਿਹਾ ਹੀ ਨਹੀਂ ਗਿਆ। ਤੇ ਸਾਰੇ ਕਹਿੰਦੇ ਜਦੋਂ ਤੁਸੀਂ ਇਹ ਮੰਨਦੇ ਹੋ ਕਿ ਅਕਾਲੀ ਭਾਜਪਾ ਸਰਕਾਰ ਨੂੰ ਇਸ ਪੜਤਾਲੀਆ ਕਮਿਸ਼ਨ ਦੀ ਰਿਪੋਰਟ 'ਚ ਕਿਤੇ ਦੋਸ਼ੀ ਮੰਨਿਆ ਹੀ ਨਹੀਂ ਗਿਆ, ਤੇ ਫਿਰ ਤੁਸੀਂ ਆਪਣੇ ਆਪ ਨੂੰ ਦੋਸ਼ੀ ਮੰਨ ਕੇ ਉੱਥੋਂ ਭੱਜੇ ਕਾਹਤੋਂ?
ਤੁਸੀਂ ਉੱਥੇ ਖੜ ਕੇ ਇਸ ਚੀਜ਼ ਨੂੰ ਉੱਥੇ ਤੁਸੀਂ ਹਾਈਲਾਈਟ ਕਰਦੇ। ਖੈਰ ਇਹਨਾਂ ਨੇ ਜਿਹੜੀ ਅੱਜ ਕੋਰ ਕਮੇਟੀ ਦੀ ਮੀਟਿੰਗ ਲਈ ਆ ਉਹਦਾ ਏਜੰਡਾ ਦਲਜੀਤ ਸਿੰਘ ਚੀਮਾ ਜੀ ਨੇ ਦੱਸਿਆ ਬਾਹਰ ਆ ਕੇ, ਔਰ ਇੱਕ ਪ੍ਰੈਸ ਕਾਨਫਰੰਸ ਹੋਈ ਸੀਗੀ ਸੁਨੀਲ ਜਾਖੜ ਵੱਲੋਂ ਕੱਲ। ਸੁਨੀਲ ਜਾਖੜ ਨੇ ਬੜੇ ਕਰਾਰੇ ਹਮਲੇ ਕੀਤੇ ਸੀ ਸੁਖਬੀਰ ਸਿੰਘ ਬਾਦਲ ਤੇ ਗਿਆਨੀ ਗੁਰਬਚਨ ਸਿੰਘ ਤੇ, ਔਰ ਸੁਖਬੀਰ ਸਿੰਘ ਬਾਦਲ ਨੂੰ ਤੇ ਇੱਥੋਂ ਤੱਕ ਸੰਬੋਧਨ ਕਰਕੇ ਕਿਹਾ ਸੀਗਾ ਕਿ ਅਕਾਲੀਆਂ ਨੂੰ ਹੁਣ ਪਿੰਡਾਂ 'ਚ ਨਹੀਂ ਵੜਨ ਦੇਣਾ ਲੋਕਾਂ ਨੇ। ਤੇ ਇਹਨਾਂ ਨੇ ਫਿਰ ਅੱਜ ਖੁੱਲੇ ਰੂਪ ਦੇ ਵਿੱਚ ਕਿਹਾ ਕਿ ਲੈ ਫਿਰ ਜਾਖੜਾ, ਤੂੰ ਕਹਿੰਦਾ ਕਿ ਪਿੰਡਾਂ 'ਚ ਨਹੀਂ ਵੜਨ ਦੇਣੇ, ਅਸੀਂ ਤੇਰੇ ਸ਼ਹਿਰ 'ਚ ਵੜਾਂਗੇ। ਤੇ ਇਹਨਾਂ ਨੇ ਐਲਾਨ ਕਰ ਦਿੱਤਾ ਕਿ 9 ਸਤੰਬਰ ਨੂੰ ਅਬੋਹਰ ਦੇ ਵਿੱਚ ਇੱਕ ਰੈਲੀ ਕਰਾਂਗੇ। ਤਾਂ ਇਹ ਤੋਂ ਇਲਾਵਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਅਕਾਲੀਆਂ ਦੇ ਇਸ ਸਮੇਂ ਪੁਤਲੇ ਵੀ ਫੂਕੇ ਜਾ ਰਹੇ ਆ। ਅੰਮ੍ਰਿਤਸਰ ਦੇ ਵਿੱਚ ਵੀ ਫੂਕਿਆ, ਸੰਗਰੂਰ ਦੇ ਵਿੱਚ ਵੀ ਫੂਕਿਆ, ਕੋਟਕਪੂਰੇ ਦੇ ਵਿੱਚ ਤੇ ਕੱਲ ਹੀ ਸ਼ੁਰੂ ਹੋ ਗਿਆ ਸੀ ਕੰਮ। ਬਹੁਤ ਸਾਰੇ ਥਾਵਾਂ ਤੋਂ ਪੁਤਲੇ ਫੂਕਣ ਦੀਆਂ ਖਬਰਾਂ ਆ ਰਹੀਆਂ ਨੇ। ਇਹ ਕਹਿੰਦੇ ਆ ਕਿ ਇਹ ਕੰਮ ਹੈ ਜਿਹੜਾ ਉਹ ਕਾਂਗਰਸ ਆਪਣੇ ਗੁੰਡਿਆਂ ਤੋਂ ਕਰਵਾ ਰਹੀ ਆ, ਅਕਾਲੀਆਂ ਨੂੰ ਬਦਨਾਮ ਕਰ ਰਹੀ। ਹੁਣ ਵੈਸੇ ਅਕਾਲੀ ਸ਼ਬਦ ਦਲਜੀਤ ਸਿੰਘ ਚੀਮਾ ਨੇ ਘੱਟ ਇਸਤੇਮਾਲ ਕੀਤਾ, ਬਲਕਿ ਹੁਣ ਸਿੱਖਾਂ ਨੂੰ ਬਦਨਾਮ ਕਰਨ ਉਹ ਇਹਨਾਂ ਨੇ ਰੱਟ ਲਾਈ ਹੈ, ਕਿਉਂਕਿ ਅਕਾਲੀ ਸ਼ਬਦ ਹੁਣ ਬਹੁਤ ਘੱਟ ਇਸਤੇਮਾਲ ਹੁੰਦਾ। ਹੁਣ ਸਿੱਧੇ ਤੌਰ ਤੇ ਕਹਿਣ ਦੇ ਮਤਲਬ ਕਿ ਕਾਂਗਰਸ ਬਨਾਮ ਸਿੱਖ ਦੀ ਜਿਹੜੀ ਉਹ ਲੜਾਈ ਹਮੇਸ਼ਾ ਬਣਾ ਕੇ ਚੱਲਦੇ ਆ ਅਕਾਲੀ ਦਲ। ਤਾਂ ਉਹ ਕਹਿੰਦੇ ਆ ਕਿ ਦੇਖੋ ਇਹ ਸਿੱਖਾਂ ਨੂੰ ਬਦਨਾਮ ਕਰ ਰਹੀ, ਆਪਣੇ ਗੁੰਡਿਆਂ ਤੋਂ ਇਹ ਸਾਰਾ ਕੁਝ ਕਰਵਾ ਰਹੇ ਤੇ ਸਾਨੂੰ ਸੂਚਨਾ ਮਿਲੀ ਹੈ। ਚੀਮਾ ਸਾਹਿਬ ਕਹਿੰਦੇ ਕਿ ਇਹਨਾਂ ਨੇ ਹੁਕਮ ਦਿੱਤੇ ਅੰਦਰ ਖਾਤੇ ਕਿ ਤੁਸੀਂ ਇਹ ਪੁਤਲੇ ਬਾਤਲੇ ਫੂਕ ਕੇ ਤੇ ਮੁੜ ਕੇ ਵੀਡੀਓ ਸ਼ੂਟ ਕਰਕੇ ਸੋਸ਼ਲ ਮੀਡੀਆ ਤੇ ਪਾਓ, ਇਹਨਾਂ ਦਾ ਦੱਬ ਕੇ ਜਲੂਸ ਕੱਢੋ। ਕਹਿੰਦੇ ਆ ਕਿ ਅਸੀਂ ਵੀ ਹੁਣ ਬਰੋਬਰ ਇਹਨਾਂ ਦੇ ਪੁਤਲੇ ਫੂਕਾਂ। ਯਾਨੀ ਇਹਨਾਂ ਨੇ ਵੀ ਪ੍ਰੋਗਰਾਮ ਦਿੱਤਾ। ਇਹ ਕਹਿੰਦੇ ਆ ਕਿ ਅਸੀਂ ਪਰਸੋਂ ਤੇ ਕੰਮ ਸ਼ੁਰੂ ਕਰਾਂਗੇ। 1 ਸਤੰਬਰ ਨੂੰ ਪੂਰੇ ਪੰਜਾਬ 'ਚ ਜ਼ਿਲ੍ਹਾ ਪੱਧਰ ਤੇ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਦੇ ਪੁਤਲੇ ਫੂਕੇ ਹੋਣਗੇ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਕ ਪਾਸੇ ਇਹਨਾਂ ਦੇ ਪੁਤਲੇ ਫੂਕੇ ਜਾ ਰਹੇ, ਦੂਸਰੇ ਪਾਸੇ ਕਹਿੰਦੇ ਕਿ ਅਸੀਂ ਇਹਨਾਂ ਦੇ ਪੁਤਲੇ ਫੂਕਾਂਗੇ। ਤੇ ਪੁਤਲੀ ਤਾਂ ਵੈਸੇ ਵੀ ਤੁਹਾਨੂੰ ਪਤਾ ਕਈ ਮੌਕਿਆਂ ਤੇ ਅੱਗੇ ਵੀ ਕਾਂਗਰਸ, ਭਾਜਪਾ, ਅਕਾਲੀ ਹੋਏ ਆ, ਪਰ ਇੱਧਰ ਆਮ ਆਦਮੀ ਪਾਰਟੀ ਦੇ ਵੀ ਇੱਕ ਧੜੇ ਨੇ ਪ੍ਰੋਗਰਾਮ ਦੇ ਦਿੱਤਾ। ਉਹ ਖਹਿਰਾ ਸਾਹਿਬ ਕਹਿੰਦੇ ਆ ਕਿ ਅਸੀਂ 1 ਸਤੰਬਰ ਤੋਂ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਦਰਸ਼ਨ ਕਰਾਂਗੇ। ਸੋ ਇਹ ਮਾਮਲਾ ਜਿਹੜਾ ਉਹ ਲਗਭਗ ਫਿਰ ਉਹ ਵੈਸਾ ਹੀ ਹੋ ਗਿਆ ਜਿਵੇਂ 2015 ਦੇ ਵਿੱਚ ਬਣਿਆ ਸੀ। ਤੁਹਾਨੂੰ ਪਤਾ ਹੀ ਆ ਉਸ ਸਮੇਂ ਫਰਕ ਇੰਨਾ ਸੀਗਾ ਕਿ ਇਹ ਜਿਹੜੇ ਸੰਗਤਾਂ ਬੈਠੀਆਂ ਸੀਗੀਆਂ ਸੜਕਾਂ ਤੇ, ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਕਹਿ ਦਿੰਦੇ ਸੀਗੇ ਇਹ ਫਲਾਣੇ ਦੇ ਆ, ਟਮਕਾਣੇ ਦੇ ਆ, ਅਕਾਲੀਆਂ ਨੂੰ ਬਦਨਾਮ ਕਰਦੇ, ਇਹ ਕਰਦੇ, ਯੋ ਕਰਦੇ ਆ। ਅੱਜ ਸਿਰਫ ਤੇ ਸਿਰਫ ਇਹ ਕਹਿ ਰਹੇ ਆ ਕਿ ਕਾਂਗਰਸ ਜਿਹੜੀ ਆ ਸਿੱਖਾਂ ਨੂੰ ਬਦਨਾਮ ਕਰੀ। ਫਰਕ ਸਿਰਫ ਇੰਨਾ ਹੀ ਆ। ਸੋ ਸੁਖਬੀਰ ਸਿੰਘ ਬਾਦਲ ਲਈ ਹੁਣ ਇਮਤਿਹਾਨ ਬਹੁਤ ਵੱਡਾ, ਜਿੱਦਾਂ ਇਹਨਾਂ ਨੇ ਚੈਲੰਜ ਕਰ ਦਿੱਤਾ ਕਿ ਅਸੀਂ ਅਬੋਹਰ ਦੇ ਵਿੱਚ ਰੈਲੀ ਕਰਾਂਗੇ, ਪੂਰੇ ਪੰਜਾਬ ਦੇ ਵਿੱਚ ਪ੍ਰੋਗਰਾਮ ਦੇਵਾਂਗੇ। ਹੁਣ ਦੇਖਣਾ ਇਹ ਹੋਊਗਾ ਕਿ ਕਿਸ ਤਰ੍ਹਾਂ ਦਾ ਪ੍ਰੋਗਰਾਮ ਦਿੰਦੇ ਆ, ਔਰ ਹੇਠਲੇ ਪੱਧਰ ਤੇ ਜਿਹੜੀ ਸ਼ਾਖ ਗਵਾਚੀ ਆ, ਜਿਹੜੀ ਸ਼ਾਖ ਨੂੰ ਵੱਟਾ ਲੱਗਿਆ, ਉਹ ਸ਼ਾਖ ਨੂੰ ਕਿੰਨੀ ਜਲਦੀ ਇਹ ਬਹਾਲ ਕਰਦੇ ਆ ਤਾਂ ਦੇਖਦੇ ਆ ਹੁਣ। ਪਰ ਵਿਰੋਧ ਹੈ ਜਿਹੜਾ ਅਕਾਲੀਆਂ ਦਾ ਉਹ ਬਹੁਤ ਤਿੱਖਾ, ਇੱਥੋਂ ਤੱਕ ਕਿ ਆਫ ਦੀ ਰਿਕਾਰਡ ਇਹਨਾਂ ਦੇ ਆਪਣੇ ਬੰਦੇ ਦੱਸਦੇ ਆ ਔਰ ਇਹਨਾਂ ਦੇ ਆਪਣੇ ਹਲਕੇ ਦੇ ਬੰਦੇ ਦੱਸਦੇ ਆ ਕਿ ਜੇ ਆਹੀ ਹਿਸਾਬ ਕਿਤਾਬ ਚੱਲਦਾ ਰਿਹਾ ਤੇ ਸਾਡੇ ਇੱਥੇ ਬੰਦੇ ਉੱਠਣੇ ਪਿੰਡਾਂ ਦੇ ਵਿੱਚ ਬਹੁਤ ਮੁਸ਼ਕਿਲ ਆ। ਸਾਡੇ ਇੱਧਰ ਮਾਲਵੇ 'ਚ ਜਿਵੇਂ ਆਪਾਂ ਕਹਿੰਦੇ ਨਾ ਕਿ ਸਰਪੰਚ ਖੜਦੇ ਆ, ਉਹ ਇਹ ਕਹਿ ਦਿੰਦੇ ਉੱਠਣੇ, ਉਹ ਕਹਿੰਦੇ ਕਿ ਬੰਦੇ ਵੀ ਨਹੀਂ ਉੱਠਣੇ ਕਿਉਂਕਿ ਹੌਸਲੇ ਜਿਹੜੇ ਆ ਉਹ ਇੱਕ ਵਾਰ ਬਿਲਕੁਲ ਡਗਮਗਾ ਗਏ ਆ। ਸੋ ਇਸੇ ਕਰਕੇ ਸ਼ਾਇਦ ਸੁਖਬੀਰ ਸਿੰਘ ਬਾਦਲ ਇਹ ਨਬਜ਼ ਟਟੋਲ ਕੇ ਫੈਸਲਾ ਕਰ ਬੈਠਾ ਤਾਂ ਹੁਣ ਘਰੇ ਬੈਠਿਆਂ ਗੱਲ ਨਹੀਂ ਬਣਨੀ। ਜੇ ਅਸੀਂ ਮੈਦਾਨ 'ਚ ਨਾ ਗਏ ਇਸ ਮੌਕੇ ਤੇ ਫਿਰ ਜਿਹੜੇ ਹੌਸਲੇ ਡਗਮਗਾਏ ਗਏ ਆ ਉਹ ਬਿਲਕੁਲ ਫੌਤ ਹੋ ਜਾਣੇ। ਤਾਂ ਇਹ ਇੱਕ ਤੀਰ ਨਾਲ ਦੋ ਆ, ਇੱਕ ਤੇ ਇਲੈਕਸ਼ਨ ਲਈ ਜੋਸ਼ ਭਰਿਆ ਜਾਵੇ ਔਰ ਦੂਸਰਾ ਹੈ ਕਿ ਹੁਣ ਡਿਫੈਂਸਿਵ ਨਾ ਖੇਡਿਆ ਜਾਵੇ। ਹੁਣ ਤੇਜ਼ ਬਾਲ ਦਾ ਜਵਾਬ ਤੇਜ਼ ਬੈਟ ਘੁਮਾ ਕੇ ਦਿੱਤਾ ਜਾਵੇ। ਪਰ ਜੋ ਵੀ ਹੈ ਅਕਾਲੀਆਂ ਨੇ ਜੇ ਉਦੋਂ ਸੁਰਤ ਤੋਂ ਕੰਮ ਲਿਆ ਹੁੰਦਾ, ਉਦੋਂ ਸੋਝੀ ਤੋਂ ਕੰਮ ਲਿਆ ਹੁੰਦਾ ਤਾਂ ਮੇਰੇ ਖਿਆਲ ਦੇ ਨਾਲ ਨੌਬਤ ਨਾ ਆਉਂਦੀ। ਪ੍ਰਸ਼ਾਸਕੀ ਫੇਲੀਅਰ ਹੋਈ ਸੀ ਤਾਂ ਉਹਨੂੰ ਕਵਰ ਕਰਦੇ, ਲੋਕਾਂ ਨੂੰ ਸੰਤੁਸ਼ਟ ਕਰਵਾਉਂਦੇ। 2-2.5 ਸਾਲ ਦਾ ਵਕਫਾ ਸੀਗਾ, ਕਿਹੜੀ ਮਾਲਾ ਫੇਰਦੇ ਰਹੇ। ਉਦੋਂ ਜਾਂਚ ਪੜਤਾਲ ਕਰਕੇ ਜੇ ਦੋਸ਼ੀ ਟੰਗੇ ਹੁੰਦੇ, ਜੇ ਸਾਰਾ ਕੁਝ ਜਿਹੜਾ ਸਾਫ਼ ਕੀਤਾ ਹੁੰਦਾ, ਜੇ ਇਹ ਕਹਿੰਦੇ ਆ ਕਿ ਸਾਡਾ ਕੋਈ ਸਾਜ਼ਿਸ਼ ਦੇ ਵਿੱਚ ਲਾਗਾ ਦੇਗਾ ਨਹੀਂ ਹੈ, ਇਹ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਸੀ, ਤਾਂ ਉਹ ਲੋਕਾਂ ਦੇ ਵਿੱਚ ਦੱਸੀ ਹੁੰਦੀ ਕਿ ਆਹ ਸਾਜ਼ਿਸ਼ ਆ, ਲੋਕਾਂ ਨੂੰ ਮਨਾਇਆ ਹੁੰਦਾ। ਮੇਰੇ ਖਿਆਲ ਦੇ ਨਾਲ ਆਪ ਪਾਪੜ ਨਾ ਵੇਲੇ ਪਏ। ਜੀ ਅਗਲੀ ਆਪਾਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ। ਕਹਿੰਦੇ ਮੁਰਦਾਬਾਦ ਮੁਰਦਾਬਾਦ ਇੱਕ ਦੂਜੇ ਨੂੰ ਕਰ ਰਹੇ ਆ। ਖਹਿਰਾ ਸਮਰਥਕਾਂ ਨੇ ਕਹਿੰਦੇ ਮੀਟਿੰਗ ਦੇ ਵਿੱਚ ਭਗਵੰਤ ਮਾਨ ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਲਾਏ ਤੇ ਬਾਹਰ ਖਹਿਰਾ ਮੁਰਦਾਬਾਦ ਹੋਈ।
ਏਦਾਂ ਹੀ ਹੁੰਦਾ। ਜਿਹੜੇ ਬਾਹਲੇ ਬੰਦੇ ਲੜਾਕੇ ਹੋਣ ਨਾ, ਜਦੋਂ ਕੋਈ ਬਾਹਰ ਨਾ ਮਿਲੇ ਫਿਰ ਉਹ ਘਰ 'ਚ ਹੀ ਟਾਈਮ ਪਾਸ ਕਰ ਲੈਂਦੇ ਆ। ਇਹ ਵੀ ਹੁਣ ਇਸੇ ਤਰ੍ਹਾਂ ਹੀ ਚੱਲਦੇ ਪਏ ਆ। ਖੈਰ, ਇਹਨਾਂ ਨੇ ਅੱਜ ਸੰਗਰੂਰ ਦੇ ਵਿੱਚ ਜਲੂਸ ਕਢਵਾਇਆ ਆਪਣਾ, ਕਿਉਂਕਿ ਸੁਖਪਾਲ ਖਹਿਰਾ ਤੁਹਾਨੂੰ ਦੇ ਵਿੱਚ ਹੀ ਆਪਣੀ ਜੜ ਮਜ਼ਬੂਤ ਕਰਦਾ ਪਿਆ, ਤੇ ਇਸੇ ਕੜੀ ਦੇ ਤਹਿਤ ਉਹਨੇ ਸੰਗਰੂਰ ਦੇ ਵਿੱਚ ਅੱਜ ਮੀਟਿੰਗ ਕੀਤੀ ਸੀ। ਕਿਉਂਕਿ ਸੰਗਰੂਰ ਦੇ ਵਿੱਚ ਮੇਰੇ ਖਿਆਲ ਦੇ ਨਾਲ 16 ਤਰੀਕ ਦੀ ਰੈਲੀ ਰੱਖੀ ਹੋਈ, ਤਾਂ ਸੰਗਰੂਰ ਹੁਣ ਕਿਹਦਾ ਇਲਾਕਾ ਕਿਹਦਾ ਹਲਕਾ ਇਹ ਤੁਹਾਨੂੰ ਪਤਾ ਹੀ ਆ। ਤੇ ਦੱਸਦੇ ਕਿ ਜਿਹੜੀ ਅੱਜ ਦੀ ਮੀਟਿੰਗ ਸੀ ਉਹ ਬਹੁਤ ਸੀਨੀਅਰ ਆਗੂ ਦੇ ਘਰ ਦੇ ਵਿੱਚ ਸੀਗੀ। ਹੁਣ ਜਿਹੜਾ ਤਾਂ ਭਗਵੰਤ ਮਾਨ ਦਾ ਧੜਾ ਜਾਂ ਭਗਵੰਤ ਮਾਨ ਦੇ ਸਮਰਥਕਾਂ ਦਾ ਧੜਾ ਜਾਂ ਕੇਜਰੀਵਾਲ ਦੇ ਸਮਰਥਕਾਂ ਦਾ ਧੜਾ, ਉਹਦੇ ਇਹ ਗੱਲ ਕਹਿੰਦੇ ਆ ਕਿ ਜਿਹੜਾ ਇੱਕ ਫਾਊਂਡਰ ਮੈਂਬਰ ਸੀਗਾ ਉਹਨੂੰ ਇਹਨਾਂ ਨੇ ਬੋਲਣ ਨਹੀਂ ਦਿੱਤਾ, ਮਾਈਕ ਨਹੀਂ ਦਿੱਤਾ। ਇੱਥੋਂ ਤੱਕ ਖਹਿਰੇ ਨੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਇਹਨਾਂ ਨੂੰ ਬਾਹਰ ਕੱਢੋ। ਤੇ ਜਿਹੜੇ ਇਹਨਾਂ ਦੇ ਸਮਰਥਕ ਆ ਉਹ ਕਹਿੰਦੇ ਆ ਕਿ ਨਹੀਂ, ਐਸਾ ਕੁਛ ਨਹੀਂ, ਖੁਦ ਖਹਿਰੇ ਨੇ ਮਾਈਕ ਦਿੱਤਾ ਬੋਲਣ ਵਾਸਤੇ, ਪਰ ਇਹ ਆਈ ਸਾਡੇ ਰੰਗ 'ਚ ਭੰਗ ਪਾਉਣ ਸੀ, ਅਸੀਂ ਕੀ ਕਰਦੇ। ਤਾਂ ਜਦੋਂ ਮੀਟਿੰਗ ਹਾਲ ਦੇ ਵਿੱਚ ਕੇਜਰੀਵਾਲ ਜਾਂ ਭਗਵੰਤ ਮਾਨ ਦੇ ਸਮਰਥਕਾਂ ਨੇ ਰੌਲਾ ਪਾਇਆ ਤੇ ਇਹਨਾਂ ਨੇ ਮੁਰਦਾਬਾਦ ਮੁਰਦਾਬਾਦ ਕਰ ਦਿੱਤੀ ਖਹਿਰੇ ਦੇ ਸਮਰਥਕਾਂ ਨੇ, ਤੇ ਜਦੋਂ ਉਹ ਬਾਹਰ ਆ ਗਏ ਉਹਨਾਂ ਨੂੰ ਧੱਕ ਧਕਾ ਕੇ ਬਾਹਰ ਕਰ ਦਿੱਤਾ ਗਿਆ, ਫਿਰ ਉਹਨਾਂ ਨੇ ਮੁਰਦਾਬਾਦ ਮੁਰਦਾਬਾਦ ਖਹਿਰਾ ਮੁਰਦਾਬਾਦ ਕਰ ਦਿੱਤੀ। ਯਾਨੀ ਦੋਨੇ ਧੜੇ ਜਿਹੜੇ ਦੋਨੇ ਧਿਰਾਂ ਜਿਹੜੀਆਂ ਉਹ ਇੱਕ ਦੂਜੇ ਦੇ ਖਿਲਾਫ ਨਾਅਰੇਬਾਜ਼ੀ ਕਰਦੀਆਂ ਰਹੀਆਂ। ਤਾਂ ਜਿਹੜਾ ਭਗਵੰਤ ਮਾਨ ਹੋਰਾਂ ਦੇ ਸਮਰਥਕਾਂ ਦਾ ਧੜਾ, ਉਹ ਕਹਿੰਦੇ ਆ ਜੀ ਕਿ ਇਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਮੀਟਿੰਗ ਆ ਤੇ ਅਸੀਂ ਵੀ ਆਏ ਆ ਤੇ ਸਾਨੂੰ ਬੋਲਣ ਦਾ ਮੌਕਾ ਕਿਉਂ ਨਹੀਂ ਦਿੰਦੇ। ਔਰ ਦੂਜੀ ਚੀਜ਼ ਇਹ ਆ ਕਿ ਇੱਕ ਐਸੀ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਦੀ ਮੀਟਿੰਗ ਆ, ਇੱਥੇ ਅਰਵਿੰਦ ਕੇਜਰੀਵਾਲ ਦਾ ਤੇ ਕੋਈ ਨਾਂ ਲੈ ਕੇ ਨਹੀਂ ਰਾਜੀ, ਇੱਥੇ ਭਗਵੰਤ ਮਾਨ ਦਾ ਤੇ ਕੋਈ ਜ਼ਿਕਰ ਕਰਕੇ ਨਹੀਂ ਰਾਜੀ, ਤੇ ਫਿਰ ਇਹ ਕਾਹਦੀ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਦੀ ਮੀਟਿੰਗ ਆ। ਤੇ ਦੂਸਰੇ ਪਾਸੇ ਸੁਖਪਾਲ ਖਹਿਰਾ ਕਹਿੰਦਾ ਕਿ ਦੇਖੋ ਇਹ ਸਾਡੀ ਚੜ੍ਹਤ ਤੋਂ, ਕਿਉਂਕਿ ਬਹੁ ਗਿਣਤੀ 'ਚ ਵਲੰਟੀਅਰਸ ਜਿਹੜੇ ਆ ਉਹ ਸਾਡੇ ਨਾਲ ਆ ਗਏ ਆ, ਤਾਂ ਇਹ ਸਾਡੀ ਚੜ੍ਹਤ ਤੋਂ ਬੁਖਲਾਏ ਪਏ, ਇਸੇ ਕਰਕੇ ਇਹ ਆ ਕੇ ਤੇ ਰੰਗ 'ਚ ਭੰਗ ਪਾਉਂਦੇ ਪਏ ਆ। ਦੋਵੇਂ ਧੜੇ ਆ ਜਿਹੜੇ ਉਹ ਇਸ ਸਮੇਂ ਰਸਾ ਖਿੱਚ ਕੇ ਬੈਠੇ ਆ, ਉਹ ਉਧਰ ਨੂੰ ਖਿੱਚੀ ਜਾਂਦਾ, ਉਹ ਉਧਰ ਨੂੰ ਖਿੱਚੀ ਜਾਂਦਾ। ਉਹ ਲੱਗਦਾ ਨਹੀਂ ਹੈ ਕਿ ਇਹ ਕੋਈ ਤਿਆਰੀ ਕਰਦੇ ਪਏ ਗਾਂ, ਜਿੱਦਾਂ ਹੁਣ ਚੋਣਾਂ ਦਾ ਐਲਾਨ ਤੇ ਹੋ ਗਿਆ, ਸੰਮਤੀ ਦੀਆਂ ਚੋਣਾਂ ਦਾ ਐਲਾਨ ਹੋ ਗਿਆ, ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਐਲਾਨ ਹੋ ਗਿਆ, ਤੇ 1 ਹਫ਼ਤਾ 2 ਹਫ਼ਤੇ ਬਾਅਦ ਪੰਚਾਇਤੀ ਚੋਣਾਂ ਵੀ ਆ ਜਾਣੀਆਂ। ਲੱਗਦਾ ਨਹੀਂ ਹੈ ਕਿ ਚੋਣਾਂ ਦੇ ਮੱਦੇਨਜ਼ਰ ਕੋਈ ਤਿਆਰੀ ਕਰ ਰਹੇ ਆ, ਇਹ ਤੇ ਇਹੋ ਹੀ ਤਿਆਰੀ ਕਰਦੇ ਪਏ ਆ ਕਿ ਅਸੀਂ ਇੱਕ ਦੂਜੇ ਨੂੰ ਖਿੱਬੀ ਕਿੱਦਾਂ ਲਾਉਣੀ। ਤੋਂ ਬਹੁਤ ਇਹਨਾਂ ਦਾ ਮੈਂ ਕਹੂੰਗਾ ਕਿ ਨਾਜ਼ੁਕ ਮੌਕੇ ਤੇ ਜਿਹੜਾ ਪਾਟੋ ਤਪ ਦਾ ਮਾਹੌਲ ਬਣਿਆ ਪਿਆ, ਉਹਨੇ ਨਾ ਸਿਰਫ ਆਮ ਆਦਮੀ ਪਾਰਟੀ ਦੇ ਵਜੂਦ ਤੇ ਸਵਾਲੀਆ ਨਿਸ਼ਾਨ ਲਾਇਆ ਹੋਇਆ, ਬਲਕਿ ਲੋਕਾਂ ਨੂੰ ਵੀ ਭੰਬਲ ਭੂਸੇ 'ਚ ਪਾਇਆ ਹੈ ਹੇਠਲੇ ਪੱਧਰ ਤੇ ਕਿ ਅਸੀਂ ਤੁਰੀਏ ਤੇ ਤੁਰੀਏ ਕਿਹਦੇ ਨਾਲ, ਖਾਸ ਤੌਰ ਤੇ ਜਿਹੜੇ ਤੀਸਰੇ ਫਰੰਟ ਦੇ ਹਾਮੀਦਾਰ ਸੀਗੇ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਿੰਟੂ ਜੀ ਵੀ ਕਹਿੰਦੇ ਭੀਮ ਟਾਂਕ ਕਤਲਕਾਂਡ ਦੇ ਵਿੱਚ ਗਵਾਹ ਫੇਰ ਗਵਾਹੀ ਦੇ ਲਈ ਹੋਇਆ ਤਿਆਰ। ਦੇਖੋ, ਭੀਮ ਟਾਂਕ ਕਤਲਕਾਂਡ ਜਿਹੜਾ ਅਬੋਹਰ ਵਾਲਾ ਹੀ ਆ, ਤੁਹਾਨੂੰ ਪਤਾ ਹੀ ਆ। ਔਰ ਇਹ ਇੱਕ ਮੌਕੇ ਤੇ ਐਸਾ ਕਤਲਕਾਂਡ ਜਿਹੜਾ ਗੱਲ ਪਿਆ ਸੀ ਕਲੀਆਂ ਦੇ, ਉਦੋਂ ਵੀ ਜਾਨ ਛਡਾਉਣੀ ਇਹਨਾਂ ਨੂੰ ਔਖੀ ਸੀ, ਕਿਉਂਕਿ ਜਿਸ ਫਾਰਮ ਹਾਊਸ ਤੇ ਇੱਕ ਕਤਲ ਹੋਇਆ ਔਰ ਬੜਾ ਬੇਕਰਕੀ ਨਾਲ ਕਤਲ ਕੀਤਾ ਗਿਆ ਸੀਗਾ, ਉਹ ਫਾਰਮ ਹਾਊਸ ਸੀਗਾ ਜਿਹੜਾ ਉਹ ਵੀ ਅਕਾਲੀ ਲੀਡਰ ਦਾ ਸੀਗਾ। ਕਮਾਲ ਦੀ ਗੱਲ ਆ ਕਿ ਇਲਾਕੇ ਦਾ ਥਾਣੇਦਾਰ ਉਸ ਫਾਰਮ ਹਾਊਸ ਦੇ ਵਿੱਚ ਹੀ ਰਿਹਾ ਕਰਦਾ। ਬਾਅਦ ਦੇ ਵਿੱਚ ਵੱਖਰੀ ਗੱਲ ਆ ਕਿ ਪ੍ਰਕਾਸ਼ ਸਿੰਘ ਬਾਦਲ ਮੁੱਕਰ ਗਿਆ ਸੀਗਾ, ਹਾਲਾਂਕਿ ਇਹਨਾਂ ਦਾ ਜਿਹੜਾ ਦਫ਼ਤਰ ਸੀ ਅਬੋਹਰ ਦਾ ਉਹ ਉਹਦੇ 11 'ਚ ਚੱਲਦਾ ਰਿਹਾ ਕਈ ਮਹੀਨੇ। ਖੈਰ, ਉਸ ਤੋਂ ਬਾਅਦ ਮਾਮਲਾ ਦਰਜ ਹੋ ਗਿਆ। ਮਾਮਲਾ ਦਰਜ ਹੋਣ ਤੋਂ ਬਾਅਦ ਟ੍ਰਾਇਲ ਚੱਲਿਆ। ਸ਼ਿਵਲਾਲ ਡੋਡਾ ਜਿਹੜਾ ਜਿਹਨੂੰ ਸ਼ੋਲੀ ਕਹਿੰਦੇ ਆ, ਉਹ ਹਾਲੇ ਵੀ ਅੰਦਰ ਆ। ਹਾਲਾਂਕਿ ਜਿਹੜਾ ਭੀਮ ਟਾਂਕ ਸੀਗਾ ਉਹ ਇਹਦਾ ਹੀ ਕਰਿੰਦਾ ਸੀ ਕਿਸੇ ਵਕਤ, ਉਹ ਤੋਂ ਲਹਿਦਾ ਹੋ ਕੇ ਕੰਮ ਕਰਨ ਲੱਗ ਪਿਆ। ਕੋਈ ਰੰਜਿਸ਼ਬਾਜੀ ਸੀ, ਸੱਦ ਕੇ ਉਹਨੂੰ ਵੱਢਿਆ ਗਿਆ, ਹੱਥ ਪੈਰ ਉਹਦੇ ਅੱਡ ਕਰ ਦਿੱਤੇ ਗਏ, ਉਹ ਤੜਪ ਕੇ ਰਸਤੇ ਦੇ ਵਿੱਚ ਮਰ ਗਿਆ ਜਦੋਂ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਸੀਗਾ। ਤਾਂ ਦੂਸਰਾ ਉਹਦਾ ਇੱਕ ਸਾਥੀ ਸੀਗਾ, ਵੱਢ ਤੇ ਉਹਦੇ ਵੀ ਬੜੀ ਪਈ, ਪਰ ਉਹ ਬਚ ਗਿਆ। ਤੇ ਇੱਕ ਅਹਿਮ ਗਵਾਹ ਸੀਗਾ ਜਿਹੜਾ ਦੂਸਰਾ ਮੁੰਡਾ ਇਹਦੇ ਨਾਲ ਸੀ ਭੀਮ ਦੇ, ਉਹਦਾ ਭਰਾ, ਉਹਨੇ ਜਾ ਕੇ ਇਹਨਾਂ ਨੂੰ ਚੱਕਿਆ ਸੀਗਾ। ਉਹਦੀ ਗਵਾਹੀ ਜਿਹੜੀ ਸੀਗੀ ਉਹ ਬਹੁਤ ਅਹਿਮ ਗਵਾਹੀ ਸੀ, ਜਿਹਨੂੰ ਮਲਕਾਨੀ ਗਵਾਹ ਕਹਿ ਦਿੰਦੇ ਆ, ਮੌਕੇ ਦਾ ਗਵਾਹ ਕਹਿ ਦਿੰਦੇ ਆ। ਤਾਂ ਉਹ ਗਵਾਹ ਸੀਗਾ ਜਿਹੜਾ ਉਹ ਪਹਿਲਾਂ ਗਵਾਹੀ ਦੇ ਕੇ ਇਹ ਕਹਿ ਗਿਆ ਕਿ ਅਸਲ ਦੇ ਵਿੱਚ ਜਦੋਂ ਮੈਂ ਇਹਨਾਂ ਨੂੰ ਚੁੱਕਿਆ ਇਹ ਫਾਰਮ ਹਾਊਸ ਦੇ ਵਿੱਚ ਨਹੀਂ ਸੀ। ਯਾਨੀ ਉਹਨੇ ਘਟਨਾ ਵਾਲੀ ਥਾਂ ਹੀ ਬਦਲ ਦਿੱਤੀ ਗਵਾਹੀ ਦੇ ਵਿੱਚ। ਹੁਣ ਜਿਹੜਾ ਘਟਨਾ ਵਾਲਾ ਥਾਂ ਹੀ ਬਦਲ ਗਿਆ ਤੇ ਕੇਸ ਦਾ ਤੇ ਆਪੇ ਭਵਿੱਖ ਜਿਹੜਾ ਉਹ ਬਦਲ ਜਾਣਾ ਸੀਗਾ।
ਤਾਂ ਉਸ ਸਮੇਂ ਫਿਰ ਭੀਮ ਦੀ ਮਾਂ ਨੇ ਆਖਿਆ ਸੀਗਾ ਕਿ ਮੇਰੇ ਪੁੱਤ ਦੇ ਨਾਲ, ਮੇਰੇ ਮੋਏ ਪੁੱਤ ਦੇ ਨਾਲ ਇਹਦੇ ਮਿੱਤਰਾਂ ਨੇ ਗਦਾਰੀ ਕੀਤੀ ਆ, ਕਿਉਂਕਿ ਇਹਨਾਂ ਨੇ ਮੋਟਾ ਮਾਲ ਲੈ ਲਿਆ, ਗਵਾਹੀ ਮੁੱਕਰ ਗਿਆ। ਹੁਣ ਉਹੀ ਗਵਾਹ ਜਿਹੜਾ ਪਹਿਲਾਂ ਮੁੱਕਰ ਗਿਆ ਸੀ ਦੁਬਾਰਾ ਫੇਰ ਆ ਗਿਆ ਅਦਾਲਤ ਦੇ ਵਿੱਚ। ਉਹ ਕਹਿੰਦਾ ਕਿ ਕਿਰਪਾ ਕਰਕੇ ਦੁਬਾਰਾ ਗਵਾਹੀ ਕਰਵਾ ਲਓ, ਕਿਉਂਕਿ ਉਸ ਸਮੇਂ ਮੇਰੇ ਤੇ ਦਬਾਅ ਸੀਗਾ। ਹੁਣ ਦੇਖੋ ਅਦਾਲਤ ਉਹਦੀ ਚਾਰਾਜੋਈ ਨੂੰ ਮੰਨਦੀ ਹੈ ਜਾਂ ਉਹਦੀ ਦਰਖਾਸਤ ਨੂੰ ਰੱਦ ਕਰਦੀ ਆ, ਉਹ ਤੇ ਬਾਅਦ ਦੀ ਗੱਲ ਹੈ। ਇੱਕ ਗਵਾਹ ਹੋਰ ਆ ਜਿਹਦੀ ਗਵਾਹੀ ਅਹਿਮ ਮੰਨੀ ਜਾ ਸਕਦੀ ਹੈ, ਕਿਉਂਕਿ ਉਹ ਕਹਿੰਦਾ ਕਿ ਮੈਂ ਭੀਮ ਟਾਂਕ ਨੂੰ ਲਿਜਾ ਰਿਹਾ ਸੀ ਕਾਰ ਦੇ ਵਿੱਚ, ਰਸਤੇ ਦੇ ਵਿੱਚ ਉਹਨੇ ਕੁਛ ਗੱਲਾਂ ਕੀਤੀਆਂ ਮੇਰੇ ਨਾਲ, ਪਰ ਉਹ ਗਵਾਹੀ ਕਿਉਂਕਿ ਲਿਖੀ ਅਦਾਲਤ ਨੇ ਮੰਨੀ ਨਹੀਂ ਸੀ। ਉਹ ਮੁੜ ਕੇ ਹਾਈ ਕੋਰਟ ਤੱਕ ਮਾਮਲਾ ਗਿਆ। ਹਾਈ ਕੋਰਟ ਨੇ ਹੁਣ ਫੈਸਲਾ ਕਰਨਾ ਕਿ ਕੀ ਉਸ ਬੰਦੇ ਦੀ ਗਵਾਹੀ ਐਡ ਕੀਤੀ ਜਾਵੇ ਵਿੱਚ ਜਾਂ ਨਾ। ਉਹ ਇਸੇ ਕਰਕੇ ਸਾਹਮਣੇ ਆਇਆ ਸੀ ਕਿਉਂਕਿ ਇਹ ਬੰਦਾ ਜਿਹੜਾ ਨਾਲ ਮੌਕੇ ਦਾ ਗਵਾਹ ਸੀ, ਇਹਨਾਂ ਦਾ ਖਾਸਮ ਖਾਸ ਸੀ, ਉਹ ਮੁੱਕਰ ਗਿਆ। ਖੈਰ ਗਵਾਹਾਂ ਦਾ ਮੁੱਕਰਨਾ ਇੱਥੇ ਖੇਡ ਹੀ ਬਣ ਗਈ ਆ। ਤੁਸੀਂ ਆ ਪਿੱਛੇ ਇੱਕ ਐਪੀਸੋਡ ਵੇਖਿਆ ਹੋਣਾ, ਜਿਹਨੇ ਇੱਕ ਲੀਡਰ ਤੇ ਕੇਸ ਕਰ ਦਿੱਤਾ ਸੀ ਬੀਬੀ ਨੇ, ਕਿ ਵੀਡੀਓ ਆਈ ਸਾਹਮਣੇ ਕਿ ਇਹਨੇ ਮੇਰੇ ਨਾਲ ਰੇਪ ਕੀਤਾ। ਆਪ ਬੀਬੀ ਜਿਹੜੀ ਆ ਉਹ ਪੁਲਿਸ ਦੇ ਵਿੱਚ ਸੀਗੀ ਤੇ ਮੁੜ ਕੇ ਆਪ ਹੀ ਕਹਿੰਦੀ ਕਿ ਦੇਖੋ ਜੀ ਮੇਰੇ ਨਾਲ ਤਾਂ ਕੁਛ ਨਹੀਂ ਹੋਇਆ, ਜੋ ਵੀ ਕੀਤਾ ਉਹ ਸਾਰਾ ਪੁਲਿਸ ਨੇ ਕੀਤਾ, ਮੈਂ ਤੇ ਸ਼ਿਕਾਇਤ ਵੀ ਦਰਜ ਨਹੀਂ ਕਰਵਾਈ। ਤੇ ਬਾਅਦ ਦੇ ਵਿੱਚ ਥੋੜੇ ਦਿਨ ਪਹਿਲਾਂ ਸੁੱਚਾ ਸਿੰਘ ਲੰਗਾ ਹੋਰੀ ਬਰੀ ਵੀ ਹੋ। ਤਾਂ ਉਸ ਮਾਮਲੇ 'ਚ ਇਹੀ ਇੱਕ ਮਹੱਤਵਪੂਰਨ ਪਹਿਲੂ ਸੀਗਾ ਕਿ ਉਸ ਬੀਬੀ ਦਾ ਕੋਈ ਪਲਾਟ ਦਾ ਝਗੜਾ ਸੀਗਾ, ਔਰ ਉਹ ਸ਼ਿਕਾਇਤ ਵੀ ਮੁੜ ਕੇ ਇੱਕ ਸੰਗਠਨ ਨੇ ਜਿਹੜਾ ਕਿ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਸੰਗਠਨ ਹੈ, ਉਹਨੇ DGP ਨੂੰ ਵੀ ਦਿੱਤੀ ਸੀਗੀ ਕਿ ਇੱਕ ਪਲਾਟ ਦਾ ਰੌਲਾ ਸੀਗਾ। ਮੁੜ ਕੇ 2-3 ਹੱਥਾਂ 'ਚੋਂ ਹੁੰਦਾ ਹੋਇਆ ਪਲਾਟ ਜਿਹੜਾ ਵਾਪਸ ਫੇਰ ਆ ਗਿਆ, ਤੇ ਜਦੋਂ ਪਲਾਟ ਵਾਪਸ ਆ ਗਿਆ ਉਦੋਂ ਫਿਰ ਇਹ ਸਟੋਰੀ ਹੈ ਜਿਹੜੀ ਉਹਦਾ ਇੱਕ ਵੱਖਰਾ ਪਲਾਟ ਤਿਆਰ ਕਰ ਦਿੱਤਾ ਗਿਆ। ਸੋ ਇਸ ਤਰ੍ਹਾਂ ਗਵਾਹੀਆਂ ਜਿਹੜੀਆਂ ਉਹ ਮੁਕਰੀਆਂ ਜਾਂਦੀਆਂ ਜਾਂ ਮੁਕਰਾਈਆਂ ਜਾਂਦੀਆਂ, ਇੱਕ ਖੇਡ ਬਣੀ ਹੋਈ ਆ, ਅਦਾਲਤ ਨੂੰ ਤਮਾਸ਼ਾ ਬਣਾ ਰੱਖਿਆ। ਸੋ ਇਸ ਮਾਮਲੇ 'ਚ ਹੁਣ ਪਤਾ ਕਰਨਾ ਚਾਹੀਦਾ ਕਿ ਕੀ ਵਾਕਿਆ ਇਸ ਗਵਾਹ ਤੇ ਉਦੋਂ ਦਬਾਅ ਪਿਆ ਸੀਗਾ। ਜੇ ਦਬਾਅ ਪਿਆ ਤੇ ਕੀ ਦੋਸ਼ੀ ਅੰਦਰੋਂ ਦਬਾਅ ਪਾ ਰਹੇ ਸੀਗੇ ਜਾਂ ਬਾਹਰੋਂ ਉਹਨਾਂ ਦੇ ਕਰਿੰਦੇ ਦਬਾਅ ਪਾ ਰਹੇ ਸੀ ਗਵਾਹ ਤੇ। ਦੂਜੀ ਚੀਜ਼ ਆ, ਜੇ ਦਬਾਅ ਨਹੀਂ, ਜੇ ਨੋਟਾਂ ਦਾ ਦਬਾਅ ਪੈ ਗਿਆ ਤੇ ਫਿਰ ਵੀ ਵੇਖਣਾ ਪਊਗਾ। ਇਸ ਤਰ੍ਹਾਂ ਤੇ ਕੋਈ ਵੀ ਬੰਦਾ ਜਿਹੜਾ ਉਹ ਇੱਕ ਵਾਰੀ ਮਾਲ ਖਾ ਕੇ ਹਜਮ ਕਰਕੇ ਦੁਬਾਰਾ ਭੁੱਖ ਲੱਗੀ ਤਾਂ ਫੇਰ ਆ ਜਾਇਆ ਕਰੂਗਾ ਕਿ ਲਓ ਜੀ ਹੁਣ ਮੈਂ ਫੇਰ ਗਵਾਹੀ ਦੇਣੀ ਆ, ਤੇ ਫੇਰ ਕਿਤੇ ਕੰਮ ਬਣ ਗਿਆ ਤੇ ਫੇਰ 4 ਦਿਨ ਉਹਦੀ ਤ੍ਰਿਪਤੀ ਹੋ ਜਾ ਕਰੂਗੀ। ਸੋ ਤਮਾਸ਼ਾ ਜਿਹੜਾ ਬੰਦ ਹੋਣਾ ਚਾਹੀਦਾ। ਬਹੁਤ ਅਜੀਬੋ-ਗਰੀਬ ਜੀ ਸੌਦੇਬਾਜ਼ੀ ਚੱਲਦੀ ਹੈ, ਔਰ ਇਹ ਅਦਾਲਤਾਂ ਨੂੰ ਪਤਾ ਵੀ ਹੈ ਕਿ ਕਿਸ ਤਰੀਕੇ ਨਾਲ ਸੌਦੇਬਾਜ਼ੀ ਜਾਂ ਕਿਸ ਤਰੀਕੇ ਨਾਲ ਦਬਾਅਬਾਜ਼ੀ ਪੈਂਦੀ ਹੈ, ਪਰ ਅਦਾਲਤਾਂ ਜਿਹੜੀਆਂ ਉਹ ਸਭ ਕੁਝ ਵੇਖਦਿਆਂ ਹੋਇਆ ਵੀ ਪਤਾ ਨਹੀਂ ਕਿਉਂ ਬੇਵਕੀਆਂ ਨਜ਼ਰ ਆਈ ਜਾਂਦੀਆਂ। ਜੀ 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 ਅਗਲੀ ਮਿੰਟੂ ਜੀ ਆਪਾਂ ਜਾਂਦੇ ਖਬਰ ਕਰਦੇ, ਕਹਿੰਦੇ ਪੰਜਾਬੀ ਖਿਡਾਰੀਆਂ ਦੇ ਹਰਿਆਣਾ ਜਾਣ ਬਾਰੇ ਖੇਡ ਮੰਤਰੀ ਦਾ ਅਜੀਬੋ ਗਰੀਬ ਬਿਆਨ ਆਇਆ। ਇਹ ਖੇਡ ਮੰਤਰੀ ਹੋਈ ਅਜੀਬੋ ਗਰੀਬ ਆ। ਖੇਡ ਮੰਤਰੀ ਹੈ ਜਿਹੜਾ, ਜੇ ਇਹ ਬੋਲਦਾ ਤਾਂ ਉਹਦਾ ਬੋਲਣ ਦਾ ਤੁਸੀਂ ਢੰਗ ਦੇਖੋ। ਕਹਿੰਦਾ ਕਿ ਜਿਹੜਾ ਅਰਪਿੰਦਰ ਸਿੰਘ ਹੈ ਜਿਹਨੇ ਕੱਲ 골ਡ ਮੈਡਲ ਜਿੱਤਿਆ, ਹਰਸ਼ੇ ਸ਼ੀਨੇ ਦਾ ਮੁੰਡਾ, ਹਰਸ਼ਾ ਸ਼ੀਨਾ ਪਿੰਡ ਹੈ ਜਿਹੜਾ ਅੰਮ੍ਰਿਤਸਰ ਦੇ ਨਾਲ ਦੂਰ ਤੇ, ਉਹ ਮੁੰਡਾ ਜਿਹੜਾ ਉਹ ਖੇਡਦਾ ਹਰਿਆਣੇ ਵੱਲੋਂ। ਤੇ ਜਦੋਂ ਇਹਨੂੰ ਪੁੱਛਿਆ ਗਿਆ ਅਰਪਿੰਦਰ ਦਾ ਮਸਲਾ, ਤੇ ਇਹ ਕਹਿੰਦਾ ਕਿ ਇਹ ਖਿਡਾਰੀ ਹੈ ਜਿਹੜਾ ਉਹ ਤੇ ਆਪਣੀ ਨਿਰਾਸ਼ਾ ਕਰਕੇ, ਜਿਹਨੂੰ ਅੰਗਰੇਜ਼ੀ 'ਚ ਫਰਸਟ੍ਰੇਸ਼ਨ ਕਹਿ ਦਿੰਦੇ ਆ, ਕਿ ਉਹਦੇ ਕਰਕੇ ਹਰਿਆਣੇ 'ਚ ਖੇਡ ਰਿਹਾ, ਯਾਨੀ ਨਿਰਾਸ਼ਾ ਕਰਕੇ ਹਰਿਆਣੇ 'ਚ ਖੇਡ ਰਿਹਾ। ਬਾਕੀ ਨਿਰਾਸ਼ਾ ਤਾਂ ਹੈਗੀ ਆ। ਔਰ ਦੂਸਰੇ ਪਾਸੇ ਫਿਰ ਇਹਨੇ ਸਫਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਦੇਖੋ ਇਹ ਆਇਆ ਏਸ਼ੀਅਨ ਖੇਡਾਂ ਦੇ ਵਿੱਚੋਂ ਭਾਗ ਲੈ ਕੇ, ਉੱਥੇ ਟਰੈਕ ਤੇ ਥੋੜੀ ਦੌੜਨ ਗਿਆ ਸੀਗਾ, ਸੈਰ ਸਪਾਟਾ ਹੁੰਦਾ, ਤੁਹਾਨੂੰ ਪਤਾ ਜਿਹੜੇ ਇਸ ਤਰ੍ਹਾਂ ਦੇ ਅਹੁਦੇਦਾਰ ਹੁੰਦੇ ਆ। ਤਾਂ ਇਹ ਵਾਪਸ ਆਇਆ, ਇਹਨੂੰ ਘੇਰ ਕੇ ਹੁਣ ਲੋਕਾਂ ਨੇ ਪੁੱਛਣਾ ਹੀ ਸੀਗਾ ਕਿ ਤੁਸੀਂ ਕੀ ਦਿਓਗੇ। ਅਰਪਿੰਦਰ ਦੇ ਘਰੇ ਅੱਜ ਡੀਸੀ ਗਿਆ ਤੇ ਡੀਸੀ ਨੂੰ ਪੱਤਰਕਾਰ ਨੇ ਪੁੱਛਿਆ ਕੋਈ ਐਲਾਨ ਕਰੋਗੇ? ਤੇ ਉਹ ਕਹਿੰਦਾ ਦੇਖੋ ਹੈਦੋਂ ਵੱਡਾ ਐਲਾਨ ਕੀ ਹੋਊਗਾ, ਕਹਿੰਦਾ ਅਸੀਂ ਖੁਸ਼ੀ ਦਾ ਅਸੀਂ ਪ੍ਰਗਟਾਵਾ ਕਰਦੇ ਹਾਂ। ਲਓ, ਖੁਸ਼ੀ ਦੇ ਪ੍ਰਗਟਾਵੇ ਦੇ ਨਾਲ ਅਗਲੇ ਦਾ ਢਿੱਡ ਭਰਦਾ ਦੱਸੋ। ਤੇ ਜੇ ਤੁਹਾਨੂੰ ਕੋਈ ਕਵੇ ਜਨਤਾ ਕਿ ਅਸੀਂ ਤਾੜੀਆਂ ਮਾਰ ਕੇ ਮਹੀਨੇ ਬਾਅਦ ਤੁਹਾਡਾ ਸਨਮਾਨ ਕਰਿਆ ਕਰਾਂਗੇ, ਤਨਖਾਹ ਤੋਂ ਬਗੈਰ ਚਲੇ ਜਾਓ ਘਰੇ, ਤੁਹਾਨੂੰ ਘਰ ਦੇ ਵੜਨ ਦਿਆ ਕਰਨਾ। ਇਹ ਗੱਲਾਂ ਪਤਾ ਨਹੀਂ ਕਿੱਦਾਂ ਦੀਆਂ ਕਰਦੇ ਆ। ਹੁਣ ਅਰਪਿੰਦਰ ਦੇ ਮਾਮਲੇ 'ਚ ਇਹ ਕਹਿੰਦਾ ਕਿ ਦੇਖੋ ਜੀ ਸਾਡੀ ਖੇਡ ਪਾਲਿਸੀ ਜਿਹੜੀ ਆ ਉਹ ਬਹੁਤ ਵਧੀਆ ਖੇਡ ਪਾਲਿਸੀ ਆ, ਕਿਉਂਕਿ ਕੰਪੇਅਰ ਕੀਤਾ ਜਾਂਦਾ ਪੰਜਾਬ ਨੂੰ ਹਮੇਸ਼ਾ ਹਰਿਆਣੇ ਦੇ ਨਾਲ, ਜਦਕਿ ਇਹ ਕਹਿੰਦੇ ਆ ਕਿ ਪੰਜਾਬ ਜਿਹੜਾ ਉਹ ਬੜਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਇਆ, ਔਰ ਹੋਰ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਸਕਦਾ ਸੀ ਜੇ ਕੇਂਦਰ ਦੀ ਖੇਡ ਪਾਲਿਸੀ ਵਧੀਆ ਹੋ। ਹੁਣ ਕੇਂਦਰ ਦੀ ਖੇਡ ਪਾਲਿਸੀ ਜਿਹੜੀ ਆ ਹਰਿਆਣੇ ਲਈ ਵੀ ਤੇ ਫਿਰ ਉਹੋ ਜਿਹੀ ਆ, ਪਰ ਹਰਿਆਣੇ ਦੇ ਬੰਦੇ, ਹਰਿਆਣੇ ਦੇ ਜਿਹੜੀਆਂ
ਬੱਚੀਆਂ ਬੱਚੇ ਆ ਉਹ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ, ਉਹਨਾਂ ਦਾ ਉਹਦਾ ਪ੍ਰਦਰਸ਼ਨ ਬੋਲਦਾ। ਤਾਂ ਇਸ ਮਾਮਲੇ 'ਚ ਦੇਖੋ ਕਿ ਪੰਜਾਬ ਕਿੱਥੇ ਕਿਹੜਾ ਹਕੀਕਤ ਇਹ ਹਾਲੇ ਵੀ ਨਹੀਂ ਮੰਨਦੇ। ਇਹ ਦਿੰਦੇ ਪਏ 26 ਲੱਖ ਰੁਪਈਆ ਜਿਹੜਾ ਵੀ ਕੋਈ ਏਸ਼ੀਆਈ ਚੈਂਪੀਅਨ ਹੋਊਗਾ, ਜਦ ਕਿ ਉਹ 3 ਕਰੋੜ ਪਲੱਸ ਨੌਕਰੀ ਦੇਣ ਡਿਆ ਹਰਿਆਣੇ। ਤਾਂ ਫਿਰ ਸਾਡੇ ਖਿਡਾਰੀ ਆ ਜਿਹੜੇ ਉਹ ਜਾਣਗੇ ਉੱਧਰ ਇਹ ਕਹਿੰਦੇ ਆ ਕਿ ਇਹ ਤੇ ਜੀ ਫਰਸਟ੍ਰੇਟ ਹੋਏ ਜਾਈ ਜਾਂਦੇ ਖਿਡਾਰੀ। ਤਾਂ ਦੱਸੋ ਇਹ ਫਿਰ ਦੂਜੀ ਗੱਲ ਹੋਰ ਇੱਕ ਕੀਤੀ ਇਹਨੇ, ਭਾਵੇਂ ਇਹ ਕਹਿੰਦਾ ਕਿਤੇ ਵੀ ਚਲਾ ਜਾਵੇ, ਜਦੋਂ ਜੰਮਿਆ ਇੱਥੇ ਆ, ਪੜ੍ਹਿਆ ਇੱਥੇ ਆ, ਖੇਡਿਆ ਇੱਥੇ ਆ, ਸਿੱਖਿਆ ਇੱਥੇ ਆ, ਵਜਣਾ ਤੇ ਪੰਜਾਬੀ ਪੁੱਤ ਆ। ਤੇ ਉਹ ਕਿਹੜਾ ਕਹਿੰਦਾ ਕਿ ਮੈਂ ਹਰਿਆਣਵੀ ਪੁੱਤ ਹੋ ਗਿਆ। ਉਹ ਤੇ ਇਹੋ ਹੀ ਗੱਲ ਕਹਿੰਦਾ। ਜਦੋਂ ਉਹਨੂੰ ਪੁੱਛਿਆ ਕਿ ਪੰਜਾਬ ਸਰਕਾਰ ਤੋਂ ਤੁਹਾਨੂੰ ਕੀ ਹੋ ਪਿਆ, ਉਹ ਕਹਿੰਦਾ ਜੀ ਮੈਨੂੰ ਕੋਈ ਉਮੀਦ, ਜਦੋਂ ਮੈਨੂੰ ਉਮੀਦ ਸੀ, ਜਦੋਂ ਮੌਕਾ ਸੀ ਪੰਜਾਬ ਸਰਕਾਰ ਨੇ ਉਦੋਂ ਨਹੀਂ ਮੇਰੀ ਬਾਂਹ ਫੜੀ, ਹੁਣ ਮੈਨੂੰ ਕਾਹਦੀ ਉਮੀਦ ਆ। ਮੈਂ ਬੇਉਮੀਦਾ ਹੋ ਕੇ ਹਰਿਆਣਾ ਸਰਕਾਰ ਕੋਲ ਆਇਆ ਸੀ, ਹਰਿਆਣਾ ਸਰਕਾਰ ਨੇ ਪੂਰੀ ਤਸੱਲੀ ਕਰਵਾਈ ਆ ਤੇ ਦੇਖ ਲਓ ਗੋਲਡ ਮੇਰੇ ਗਲੇ ਦੇ ਵਿੱਚ ਆ। ਤੇ ਉਹਦੀ ਗੱਲ ਵੀ ਸਹੀ ਆ। ਇਹ ਮੁੰਡਾ ਅਰਪਿੰਦਰ, ਇਹਦੇ ਤੇ ਹੁਣ ਜੋ ਮਰਜ਼ੀ ਇਹ ਰਾਜਨੀਤੀ ਕਰੀ ਜਾਣ, ਜੋ ਮਰਜ਼ੀ ਸਫਾਈ ਦੇਈ ਜਾਣ, ਇਹ ਅਰਪਿੰਦਰ ਮੁੰਡਾ ਦੇਖੋ ਕੋਈ ਵੀ ਖਿਡਾਰੀ ਹੈ ਜਿਹੜਾ ਜੇ ਏਸ਼ੀਆਈ ਚੈਂਪੀਅਨ ਬਣਦਾ, ਇਹ ਨਹੀਂ ਹੈਗਾ ਕਿ ਉਹ ਤੁਰਿਆ ਗਿਆ ਤੇ ਬਸ ਉਹਨੇ 5-7 ਅੰਗੜਾਈਆਂ ਲਈਆਂ ਤੇ ਭੱਜ ਕੇ 2 ਮਿੰਟ ਜ਼ੋਰ ਲਾਇਆ ਤੇ ਏਸ਼ੀਆਈ ਚੈਂਪੀਅਨ ਬਣ ਗਿਆ। ਇੱਦਾਂ ਨਹੀਂ ਹੁੰਦਾ। ਉਹਦੇ ਪਿੱਛੇ ਸਾਲਾਂ ਦਾ ਤਪ ਹੁੰਦਾ, ਸਾਲਾਂ ਦਾ ਤਿਆਗ ਹੁੰਦਾ, ਤਾਂ ਹੀ ਖਿਡਾਰੀ ਕਿਸੇ ਮੰਜ਼ਿਲ ਤੇ ਜਾ ਕੇ, ਮੁਕਾਮ ਤੇ ਜਾ ਕੇ ਪਹੁੰਚਦਾ। ਉਹ ਜਿਹੜੀਆਂ ਪੌੜੀਆਂ ਜੀਆਂ ਨਾ ਉਹ ਹੁੰਦੀਆਂ ਤੇ ਛੋਟੀਆਂ ਜੀਆਂ, ਕੁਛ ਫੀਟ ਦੀਆਂ, ਪਰ ਉਹਨਾਂ ਨੂੰ ਚੜ੍ਹਨ ਲਈ ਕਈ ਵਾਰੀ ਅੱਡੀਆਂ ਜਿਹੜੀਆਂ ਪੜਵਾਉਣੀਆਂ ਪੈਂਦੀਆਂ ਪੈਰਾਂ ਦੀਆਂ। ਤਾਂ ਜਿਹੜਾ ਅਰਪਿੰਦਰ ਸਿੰਘ ਆ, ਦੇਖੋ ਜਦੋਂ ਮਿਹਨਤ ਕਰਦਾ ਸੀਗਾ, ਜਦੋਂ ਇੱਥੇ ਵੇਖਿਆ ਕਿ ਪੂਰਾ ਨਹੀਂ ਪੈਂਦਾ ਤੇ ਉਹ ਹਰਿਆਣੇ 'ਚ ਇਸ ਕਰਕੇ ਚਲਾ ਗਿਆ ਕਿਉਂਕਿ 1.5 ਕਿੱਲਾ ਜ਼ਮੀਨ ਉਹਨਾਂ ਦੀ ਗਹਿਣੇ ਹੋ ਗਈ ਸੀ, ਸਿਰਫ ਤੇ ਸਿਰਫ ਉਹਦੀ ਗੇਮ ਕਰਕੇ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ ਅਰਪਿੰਦਰ ਤੇ ਚਲੋ ਇਹਦੇ ਕੋਲ ਜ਼ਮੀਨ ਹੋਊਗੀ, ਇਹਦੇ ਬਾਪ ਕੋਲ ਥੋੜੀ ਬਹੁਤ ਜ਼ਮੀਨ ਹੋਊਗੀ, ਗਹਿਣੇ ਪਾ ਕੇ ਜ਼ਮੀਨ ਇੱਥੋਂ ਤੱਕ ਉਹਦੇ ਮਾਂ ਪਿਓ ਨੇ ਪਹੁੰਚਾ ਦਿੱਤਾ। ਤੇ ਜਿਹੜਾ ਕੋਈ ਬੇਜ਼ਮੀਨਾ ਖਿਡਾਰੀ ਆ ਉਹ ਦੱਸੋ ਹੁਣ ਕੀ ਕਰੇ। ਤੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸੱਚਾਈ ਦੇ ਰੂਬਰੂ ਹੋਣਾ ਚਾਹੀਦਾ, ਹਕੀਕਤ ਦੇ ਰੂਬਰੂ ਹੋਣਾ ਚਾਹੀਦਾ। ਚਲੋ ਇਹ ਤੇ ਹਰਿਆਣੇ 'ਚ ਚਲੇ ਗਿਆ। ਜਿਹੜੇ ਦੂਸਰੇ ਪੰਜਾਬੀ ਖਿਡਾਰੀ ਆ, ਜਿਹੜੇ ਚਲੋ ਦੂਜੇ ਥਾਂ ਤੇ ਆਇਆ, ਕੋਈ ਤੀਜੇ ਥਾਂ ਤੇ ਆਇਆ, ਕੋਈ ਪਹਿਲੇ ਥਾਂ ਤੇ ਆਇਆ, ਉਹਦੇ ਲਈ ਕੀ ਸਪੈਸ਼ਲ ਐਲਾਨ ਕੀਤਾ ਤੁਸੀਂ 26 ਲੱਖ ਰੁਪਈਆ? ਤਾਂ ਘੱਟੋ ਘੱਟ ਕੋਈ ਨੌਕਰੀ, ਕੋਈ ਹੋਰ ਐਕਸਟਰਾ ਕੋਈ ਨਾਮ ਤੇ ਦਿਓ। ਦੂਸਰੀ ਗੱਲ ਹੈ ਕਿ ਸਪੋਰਟਸ ਪਾਲਿਸੀ ਹੈ ਜਿਹੜੀ 2010 ਵਾਲੀ ਇਹਨਾਂ ਦੀ ਤੁਰੀ ਫਿਰਦੀ ਆ, ਘੈਂਸ ਕਰੀ ਜਾਂਦੀ ਆ। ਤਾਂ ਜ਼ਰੂਰਤ ਇਸ ਗੱਲ ਦੀ ਆ ਕਿ ਇਸ ਸਮੇਂ ਨਵੀਂ ਸਪੋਰਟਸ ਪਾਲਿਸੀ ਲਿਆਂਦੀ ਜਾਵੇ, ਕਿਉਂਕਿ ਪੰਜਾਬ ਨੂੰ ਖੇਡ ਕਲਚਰ ਦੀ ਬਹੁਤ ਜ਼ਰੂਰਤ ਆ। ਸਾਡਾ ਖੇਡ ਕਲਚਰ ਇਹਨਾਂ ਨੇ ਮਾਰ ਕੇ ਧਰ ਦਿੱਤਾ। ਜਦੋਂ ਸਾਡਾ ਖੇਡ ਕਲਚਰ ਪੂਰੇ ਜੋਬਨ ਤੇ ਹੁੰਦਾ ਸੀਗਾ ਤੇ ਬਹੁਤ ਸਾਰੀਆਂ ਕੁਰੀਤੀਆਂ, ਬਹੁਤ ਸਾਰੀਆਂ ਅਲਾਮਤਾਂ ਤੋਂ ਅਸੀਂ ਬਚੇ ਹੋਏ ਸਾਂ। ਜੀ ਜੀ ਬਿਲਕੁਲ, ਇਹ 'ਚ ਕੋਈ ਦੋ ਰਾਵਾਂ ਨਹੀਂ। ਅਤੇ ਮਿੰਟੋ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। सुन रहे हो पंजाबी रेडियो USA on KOBO 1450 AM Yuba City, KIID 1470 AM Sacramento, and KWRU 1300 AM Fresno.